ਦਰਵਾਜ਼ਾ ਇੱਕ ਵਾਰ ਨਹੀਂ ਵਜਾ ਹੁੰਦਾ, ਲੋਕਾਂ ਨੇ ਸੁਣਾਉਣਾ ਹੈ। ਅੱਛਾ, ਤੈਨੂੰ ਸੁਣਦਾ ਸੀ ਆਵਾਜ਼ਾਂ? ਨਹੀਂ ਨਹੀਂ, ਅੱਜ ਦੁੱਧ ਕੁਝ ਘੱਟ ਨਹੀਂ? ਰੁੱਤ ਤਾਂ ਦੇਖ ਲੈ ਕਿਹੜੀ ਹੈ। ਜੇਠ ਹਾੜ ਦੇ ਮਹੀਨੇ ਤਾਂ ਖੂਹ ਵੀ ਸੁੱਕ ਜਾਂਦੇ ਨੇ। ਇਹ ਤਾਂ ਫੇਰ ਮੱਝ ਦਾ ਦੁੱਧ ਹੈ। ਫਿਰ ਪਾਣੀ ਪਾ ਕੇ ਵਧਾ ਲੈਣਾ ਸੀ। ਅੱਛਾ ਪਾਲੀ, ਰੋਡੇ ਪੀਰ ਦੇ ਮੇਲੇ ਤੇ ਨਹੀਂ ਜਾਣਾ? ਨਾ ਜੀ ਨਾ, ਉੱਥੇ ਤਾਂ ਸ਼ਰਾਬ ਚੜਦੀ ਹੈ। ਮੈਂ ਤੇਰੀ ਉਡੀਕ ਕਰਾਂਗਾ। ਬੇਬੇ, ਦਲੇਰ ਬਾਈ ਅੰਦਰ ਹੋਣਾ। ਕੀ ਗੱਲ ਬਾਈ, ਮੇਲੇ ਨਹੀਂ ਜਾਣਾ? ਚੱਲਦੇ ਆ ਪਹਿਲਾਂ ਜਾਣ ਜੋਗਾ ਤਾਂ ਹੋ ਜਾ। ਉੱਥੇ ਕਿਹੜਾ ਘੁੰਡ ਵਾਲੀ ਡੀਕਦੀ ਆ। ਠੀਕ ਆ ਬਾਈ, ਤੂੰ ਜਾਣ ਜੋਗਾ ਹੋ ਜਾ। ਮੈਂ ਵੀ ਆਇਆ ਕੁੜਤੇ ਦੇ ਵੱਟ ਕੱਢ ਕੇ। ਮੈਂ ਤਾਂ ਇਹਦੇ ਹੀ ਵੱਟ ਕੱਢੂ। ਮੋਢੇ ਰੱਖ ਵਾਹੋ ਢਾਈ
ਵਿੱਚ ਪਹਿਲਵਾਨ ਡੰਡ ਪੇਲਦੇ, ਖਾੜੇ ਵਿੱਚ ਪਹਿਲਵਾਨ ਡੰਡ ਪੇਲਦੇ, ਛਿੰਦੇ ਨੂੰ ਨਰੈਣਾ ਪੈਂਦੇ ਸਾਰ ਢਾ ਗਿਆ। ਹਾਂ ਗੁਲਾਬੀ ਪੱਗ ਬੰਨ ਜੱਟ ਮੇਲੇ ਆ ਗਿਆ, ਗੁਲਾਬੀ ਪੱਗ ਬੰਨ ਜੱਟ ਮੇਲੇ ਆ ਗਿਆ, ਗੁਲਾਬੀ ਪੱਗ ਬੰਨ ਜੱਟ ਮੇਲੇ ਆ ਗਿਆ। ਲੋ ਵੀ ਦੋਸਤੋ 3 ਸਾਲਾਂ ਤੋਂ ਇਸ ਅਖਾੜੇ ਵਿੱਚ ਨਰੈਣੇ ਦੀ ਝੰਡੀ ਰਹੀ ਹੈ। ਅੱਜ ਤੱਕ ਕੋਈ ਵੀ ਪਹਿਲਵਾਨ ਇਸ ਪਹਿਲਵਾਨ ਦੀ ਗੱਡੀ ਹੋਈ ਝੰਡੀ ਨੂੰ ਨਹੀਂ ਪੱਟ ਸਕਿਆ। ਹੈ ਕੋਈ ਮਾਈ ਦਾ ਲਾਲ ਜਿਨੇ ਸ਼ੇਰਨੀ ਦਾ ਦੁੱਧ ਪੀਤਾ ਹੋਵੇ ਤੇ ਇਸ ਝੰਡੀ ਨੂੰ ਫੜ ਸਕੇ। ਮਿੱਤਰੋ ਦਾਰੀ ਨੇ ਫੜ ਲਈ ਹੈ ਝੰਡੀ ਤੇ ਖੁਦ ਪਿਆ ਮਾਂ ਦਾ ਸ਼ੇਰ ਮਾਰ ਕੇ ਛਾਲ ਸਿੱਧਾ ਖਾੜੇ 'ਚ। ਇਹਦੇ ਪਿੱਛੇ ਬਣਿਆ ਪਹਿਲਵਾਨ। ਆ ਜਾਂਦਾ ਬੁੱਕਦਾ ਸ਼ੇਰ ਹੈ ਇਹ ਨਹੀਂ ਮੰਨਦਾ। ਲੈ ਵੀ ਆ ਲਓ ਆ ਹੋ ਗਈ ਕੁਸ਼ਤੀ ਸ਼ੁਰੂ। आई शाबाश आ मादा शेर तारी है ये नहीं मनता भाई ए आ शाबाश शाबाश ए आ दो में पहलवान लो भी डारी ने मार के जब्बा ए आ डालियां मेरे ओए शाबाश अब बल्ले तेरे ओए स्वाद आ गया ओए शेरा स्वाद आ गया ओ नरैणे दी झंडी बच गई ओ डारी ने। ਅੱਜ ਤਾਂ ਬਾਈ ਬਹੁਤ ਨਜ਼ਾਰਾ ਆਇਆ ਮੇਲੇ 'ਚ। ਪਹਿਲਾ ਮੇਲਾ ਕਦੇ ਨਹੀਂ ਸੀ ਇੰਨਾ ਵਧੀਆ ਲੱਗਿਆ। ਪਤਾ ਮੈਨੂੰ ਚਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹਾਸਾ। ਤੂੰ ਆਪਣੇ ਆਪ ਨੂੰ ਗਾਮਾ ਪਹਿਲਵਾਨ ਸਮਝਦਾ? ਓਏ ਜੇ ਤੇਰੇ ਉੱਤੇ ਉਹ ਬਹਿ ਜਾਂਦਾ ਨਾ ਤੇਰੀਆਂ ਹੱਡੀਆਂ ਨਹੀਂ ਸੀ ਇਕੱਠੀਆਂ ਹੋਣੀਆਂ। ਮੈਂ ਪੰਗਾ ਲੈ ਲਿਆ। ਤੂੰ ਉਹ ਜਨਾਨੀ ਪਿੱਛੇ ਨਾ ਬਾਈ ਇੱਜ਼ਤ ਨਾਲ ਬੋਲ। ਅੱਛਾ ਓਏ ਕਾਦੀ ਇੱਜ਼ਤ ਆ? ਅੱਡੀ ਅੱਗ ਲੱਗੀ ਆ ਨਾ, ਚੁੱਕ ਕੇ ਲੈ ਆਉਨੇ ਆ। ਛੱਡ ਬਾਈ ਲੱਗਦਾ ਤੈਨੂੰ ਚੜ ਗਈ ਐ। ਇੱਜ਼ਤ ਨਾਲ ਵਿਆਹ ਕੇ ਲਿਆਉਣਾ ਉਹਨੂੰ 4 ਲਾਵਾਂ ਲੈ ਕੇ। ਜਾ ਵੱਡਾ ਆਸ਼ਕ ਬੱਚਾ ਤੂੰ ਅੱਜਾ ਆਪੇ ਹੀ ਆ ਜਾਊਂ ਮੈਂ ਨਾ। ਮੇਰੀ ਕੁੱਛੜ ਖੇਡ ਕੇ ਮੈਨੂੰ ਹੀ ਅੱਖਾਂ ਦਿਖਾਉਂਦਾ। ਸਾਰੀ ਲਾ ਕੇ ਰੱਖਦੀ। ਤੂੰ ਵੀ ਖਾ ਲੈ। ਮੈਂ ਰੱਖਦਾ। ਬੇਬੇ ਪਾਣੀ। ਆ ਸਮਝਾ ਲੈ ਇਹਨੂੰ ਵੱਡੇ ਰਾਂਝੇ ਨੂੰ। ਇਹ ਨਵਾਂ ਹੀ ਚੰਨ ਚੜਾਉਣ ਨੂੰ ਫਿਰਦਾ। ਫੇ ਪੁੱਤ ਕੀ ਹੋ ਗਿਆ? ਇਸ਼ਕ ਦਾ ਭੂਤ ਸਵਾਰ ਹੋਇਆ ਇੱਥੇ। ਨਾਲ ਦੇ ਪਿੰਡ ਦੀ ਢੇਲੇ ਦੀ ਜਨਾਨੀ ਪਿੱਛੇ ਤੁਰਿਆ ਫਿਰਦਾ। ਕਹਿੰਦਾ ਘਰੇ ਵਿਆਹ ਕੇ ਲਿਆਉਂ। ਓਏ ਨੱਕ ਵਢਾਉਣ ਤੇ ਉਤਾਰੂ ਹੋਇਆ ਤੇਰਾ ਸਾਊ ਪੁੱਤ। ਪਿਆਰ ਕਰਦਾ ਬਾਈ ਮਾਂ ਨੂੰ ਤੇ ਹੁਣ ਵਿਆਹ ਕੇ ਵੀ ਇਸੇ ਘਰ ਚ ਲੈ ਕੇ ਆਉਂ। ਘਰ ਲਿਆਉਣ ਦੀ ਗੱਲ ਕਰਦਾ? ਓਏ ਘਰ ਦੀ ਡੈਰੀ ਟੱਪ ਕੇ ਦਿਖਾਏ। ਦਲੇਰ ਬਾਈ ਅੜੀ ਕਿਸ ਗੱਲ ਦੀ ਯਾਰ? ਜਿੰਨੀ ਆਪਣੇ ਹਿੱਸੇ ਜ਼ਮੀਨ ਆਉਂਦੀ ਆ ਨਾ, ਤੂੰ ਵਿਆਹ ਦੀ ਗੱਲ ਛੱਡ। ਕੋਈ ਮੁੱਲ ਦੀ ਜਨਾਨੀ ਨਾ ਦਵੇ। हाल फल ठीक है? नहीं नहीं सरदार जी कम नहीं नहीं बस बहुत है। हाल है ठीक है सरदार जी।
ਕੀ ਨਾਂ ਹੈ ਤੇਰਾ? जी लक्ष्मी। ਘਬਰਾ ਨਾ। ਮੈਂ ਤੈਨੂੰ ਆਪਣੇ ਜਿਸਮ ਦੀ ਭੁੱਖ ਪੂਰੀ ਕਰਨ ਵਾਸਤੇ ਨਹੀਂ ਖਰੀਦਿਆ। ਮੇਰੀ ਭੁੱਖ ਤਾਂ ਸਿਰਫ ਇੰਨੀ ਹੈ ਕਿ ਮੇਰਾ ਵੰਸ਼ ਅੱਗੇ ਵਧੇ। ਹੁਣ ਤੂੰ ਮੇਰੇ ਘਰ ਦੀ ਇੱਜ਼ਤ ਹੈ ਤੇ ਮੈਂ ਸਾਰੀ ਉਮਰ ਇੱਜ਼ਤ ਬਣਾ ਕੇ ਰੱਖੂ। ਕਿੱਧਰ ਖਾਣੇ ਤੂੰ ਮੇਰੇ ਕੋਲੋਂ? ਤੇਰੀ ਮੈਂ ਸਾਲਾ ਮੁੱਲ ਦੀ ਜਨਾਨੀ ਦਾ। ਬੇਬੇ 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 ਕੀ ਹੋਇਆ ਬੇਬੇ ਤੈਨੂੰ? ਉੱਪਰ ਹੈ ਮਾਟੂ। ਬੇਬੇ 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 ਮਾਰਦੀ ਆ। ਬੇਬੇ ਮਸਲਾ ਮੈਨੂੰ ਗੰਭੀਰ ਲੱਗਦਾ ਹੈ। ਆਹੋ ਬਿਲਕੁਲ ਫੈਸਲਾ ਕਰਾਉਣਾ ਹੀ ਪੈਣਾ। ਕੱਲ ਅਜੇ ਮਾਂ ਦਾ ਸੰਸਕਾਰ ਕੀਤਾ ਤੇ ਅੱਜ ਦੇਖ ਲਾ ਬਈ ਜੀਤ ਸਿੰਘ ਦਲੇਰ ਨੇ ਕਿਵੇਂ ਹੱਥ ਚੱਕੀ ਆ। ਉਹ ਦਾਰੀ ਤਾਂ ਮਿਹਨਤੀ ਐ, ਬਾਕੀ ਦਲੇਰ ਬਾਰੇ ਤਾਂ ਸਾਰੇ ਜਾਣਦੇ ਆ। ਸਾਰਾ ਪਿੰਡ ਤਾਂ ਹੀ ਤਾਂ ਥੂ ਥੂ ਕਰਦਾ ਏ। ਸਰਪੰਚ ਸਾਹਿਬ ਇਹਨਾਂ ਦੋਹਾਂ ਭਰਾਵਾਂ ਦੀ ਨਹੀਂ ਨਿਬੜੀ ਹੈਗੀ, ਹੁਣ ਦੋਹਾਂ ਦਾ ਵੰਡ ਵਡਾਰਾ ਕਰੋ, ਉਹੀ ਚੰਗਾ ਬਸ। ਹਾਂ ਵੀ ਦਾਰੀ, ਇਹੀ ਮਸਲਾ ਤੁਹਾਡਾ? ਸਰਪੰਚ ਸਾਹਿਬ ਮਸਲੇ ਤਾਂ ਹੁਣ ਬੇਬੇ ਨਾਲੇ ਮੁੱਕ ਗਏ, ਬਾਕੀ ਤੁਸੀਂ ਇਹਨੂੰ ਪੁੱਛ ਲਓ। ਹਾਂ ਵੀ ਦਲੇਰ, ਤੂੰ ਬੋਲ। ਦੇਖੋ ਪੰਚੋ, ਮੇਰੀ ਨਹੀਂ ਹੁਣ ਇਹਦੇ ਨਾਲ ਬਣਨੀ। ਢੇਲੇ ਦੀ ਜਨਾਨੀ ਪਿੱਛੇ ਮੇਰੀ ਬੇਬੇ ਮਾਰਤੀ। ਉਹ ਦਲੇਰ ਸਿਆ, ਭਰੀ ਪੰਚਾਇਤ ਦੇ ਵਿੱਚ ਏਦਾਂ ਨਹੀਂ ਬੋਲੀਦਾ ਹੁੰਦਾ। ਔਰਤ ਜਾਤ ਦੀ ਇੱਜ਼ਤ ਕਰਨੀ ਸਿੱਖੋ। ਕਿਹਦੀ ਇੱਜ਼ਤ ਕਰਨੀ ਆ ਤੇ ਕਿਹਦੀ ਨਹੀਂ, ਮੈਂ ਚੰਗੀ ਤਰ੍ਹਾਂ ਜਾਣਦਾ। ਇਹ ਮੇਰੀ ਬੇਬੇ ਦਾ ਕਾਤਲ ਆ ਤੇ ਮੈਂ ਕਾਤਲ ਨਾਲ ਨਹੀਂ ਰਹਿ ਸਕਦਾ। ਵਾਹ ਬਾਈ ਵਾਹ, ਹੁਣ ਬੇਬੇ ਦਾ ਕਿੰਨਾ ਮੋਹ ਹੁੰਦਾ ਤੈਨੂੰ। ਜਿਉਂਦੇ ਜੀ ਕਦੇ ਪਾਣੀ ਨਹੀਂ ਸੀ ਪੁੱਛਿਆ ਤੂੰ। ਸਰਪੰਚ ਸਾਹਿਬ ਹੁਣ ਮੈਂ ਵੀ ਇਹਦੇ ਨਾਲ ਨਹੀਂ ਰਹਿ ਸਕਦਾ। ਸਾਰਾ ਦਿਨ ਮਿੱਟੀ ਨਾਲ ਮਿੱਟੀ ਮੈਂ ਹੋਇਆ ਰਹਿਣਾ ਤੇ ਐਸ਼ਾ ਕਰਨ ਨੂੰ ਇਹ। ਇਹ ਤੇਰੀ ਨਾ ਵੱਡੇ ਦੀ। ਛੱਡਾ ਮੈਨੂੰ, ਛੱਡਦਾ ਇਹਨੂੰ ਬਾਅਦ ਚ। ਦਿਮਾਗ ਖਰਾਬ ਕਰਦਾ ਇਸ ਬੰਦੇ ਨੇ ਮੇਰਾ ਯਾਰ। ਹਟ ਜਾ, ਹਟ ਜਾ। ਹੱਦ ਹੋ ਗਈ। ਉਹ ਜੇ ਫੈਸਲਾ ਤੁਸੀਂ ਆਪ ਹੀ ਕਰਨਾ ਸੀ, ਫਿਰ ਪੰਚਾਇਤ ਦੀ ਕੀ ਲੋੜ ਹੈ? ਸਰਪੰਚ ਸਾਹਿਬ ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਤੁਸੀਂ ਕਿਹੜਾ ਮੰਨਦੇ ਹੋ ਮੇਰੀ? 5 ਕਿੱਲੇ ਜ਼ਮੀਨ ਤੇ ਨੇ, ਅੱਧੀ ਇਹਨੂੰ ਦਿਓ ਤੇ ਅੱਧੀ ਇਹਨੂੰ ਦਿਓ। ਬਾਕੀ ਰਹਿ ਗਿਆ ਘਰ, ਉਹਦੇ ਵਿਚਾਲੇ ਖਿੱਚ ਦੋ ਕੰਧ। ਹਾਂ ਜ਼ਮੀਨ ਵਾਲੀ ਗੱਲ ਤਾਂ ਠੀਕ ਹੈ ਸਰਪੰਚ ਸਾਹਿਬ, ਪਰ ਘਰ ਦਾ ਬਟਵਾਰਾ ਮੈਨੂੰ ਮਨਜ਼ੂਰ ਨਹੀਂ। ਘਰ ਨਾਲ ਤਾਂ ਬੇਬੇ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਮੈਨੂੰ ਅੱਧਾ ਕਿੱਲਾ ਹੋਰ ਦੇਣ ਨੂੰ ਤਿਆਰ ਆ। ਇਹ ਕਿਤੇ ਹੋਰ ਘਰ ਲੈ ਲਵੇ। ਕਿਉਂ ਪ੍ਰਧਾਨ ਜੀ, ਠੀਕ ਹੈ? ਹਾਂ ਦਲੇਰ, ਤੈਨੂੰ ਮਨਜ਼ੂਰ ਹੈ? ਹਾਂ ਚਲੋ ਫਿਰ ਨਵੇੜੀਏ ਮਸਲਾ। ਠੀਕ ਹੈ, ਆਪਣੀ ਤਾਂ ਇਹੀ ਕੋਸ਼ਿਸ਼ ਸੀ। ਲਿਆ ਰੱਖ ਦੇ ਇੱਥੇ। ਲੈ ਵੀ ਦਲੇਰ ਸਿਆਂ, ਆ ਸਾਰਾ ਸਮਾਨ ਤੇਰੇ ਹਿੱਸੇ। ਹੁਣ ਇਸ ਘਰ 'ਚ ਤੇਰਾ ਕੋਈ ਹਿੱਸਾ ਨਹੀਂ। ਦਾਰੀ ਠੀਕ ਹੈ ਭਾਈ? ਠੀਕ ਹੈ ਸਰਪੰਚ ਸਾਹਿਬ, ਪੰਚਾਂ ਦਾ ਕਿਹਾ ਸਿਰ ਮੱਥੇ। ਹਾਂ ਬਈ, ਚੱਕ ਸਮਾਨ। ਇੱਕ ਮਿੰਟ ਰੁਕੋ। ਬੜਾ ਕਰਦਾ ਤੇ ਰੱਖ ਸਮਾਨ ਚੱਕ ਕੇ। ਇਹ ਆ ਲੈ ਕਿਵੇਂ ਆ ਸਵੀਟੀ? ਠੀਕ ਹੈ। ਹੈਗੇ ਹਲੇ? ਓ ਕਿਵੇਂ ਆ ਜੀਤ ਸਿੰਘ? ਲਾਈ ਜਾਣਾ ਪੱਕੇ ਪੈਂਚਰ। ਹੋ ਤੈਨੂੰ ਤਾਂ ਪਤਾ ਹੈ ਵੀ ਜੀਤ ਜਦੋਂ ਲਾਉਂਦਾ ਪੱਕਾ ਪੰਚਰੀ ਲਾਉਂਦਾ। ਬਾਈ ਨਾਲੇ ਕੱਲ ਦਾਰੀ ਤੇ ਦਲੇਰ ਦੇ ਬਟਵਾਰੇ ਦਾ ਬੜਾ ਹੀ ਦੁੱਖ ਲੱਗਿਆ। ਬਹੁਤ ਮਾੜਾ ਹੋਇਆ ਮੱਲਾ। ਦਿਨਾਂ 'ਚ ਹੱਸਦਾ ਵਸਦਾ ਘਰ ਉਜੜ ਗਿਆ। ਉਹ ਤਾਂ ਹੈ ਬਾਈ
ਜਿਵੇਂ ਇਹਨਾਂ ਦੋਨੋਂ ਭਰਾਵਾਂ ਦੇ ਸੁਭਾਅ ਵੱਖੋ ਵੱਖਰੇ ਨੇ ਨਾ, ਇਹ ਤਾਂ ਕਦੋਂ ਦੇ ਅੱਡ ਹੋ ਗਏ ਹੁੰਦੇ। ਉਹ ਸਦਕੇ ਜਾਮਨ ਦੀ ਮਾਂ ਦੇ ਜਿਹਨੇ ਇੰਨਾ ਟਾਈਮ ਜੋੜੀ ਰੱਖਿਆ, ਨਹੀਂ ਤਾਂ ਦਲੇਰ ਨੇ ਦਾਰੀ ਦੇ ਲਾ ਦੇਣਾ ਸੀ ਪੰਚਰ। ਦੇਖ ਲਓ ਬਈ, ਮਾਂ ਦੀ ਸੇਵਾ ਕਰਦਾ ਸੀ ਦਾਰੀ, ਦੇਖ ਲਓ ਕਿੰਨਾ ਖਿਆਲ ਰੱਖਦਾ ਸੀ। ਬਹੁਤ ਖਿਆਲ ਰੱਖਦਾ ਸੀ। ਉਹ ਬੱਲੇ, ਉਹ ਕਰ ਲਓ ਪਿਓ ਨੂੰ ਭਾਂਡਾ। ਓਏ ਕੀ ਹੋ ਗਿਆ? ਓਏ ਸੁਣ ਲਓ ਮਾੜੀ ਖਬਰ। ਤੂੰ ਨਾ ਕਦੇ ਚੱਜ ਦੀ ਖਬਰ ਸੁਣਾਈ। ਉਹ ਜ਼ਮੀਨ ਨੂੰ ਲੈ ਕੇ ਭਾਈ ਨੇ ਭਾਈ ਦਾ ਕੀਤਾ ਕਤਲ। ਅੱਛਾ ਭਾਈ ਅੱਜ ਦੇ ਟਾਈਮ 'ਚ ਤਾਂ ਲਹੂ ਵੀ ਚਿੱਟਾ ਹੋ ਗਿਆ। ਬਈ ਆਪਾਂ ਤਾਂ ਨਹੀਂ ਮੰਨਦੇ, ਮੈਂ ਤਾਂ ਕਦੇ ਕੋਈ ਦੇਖਿਆ ਨਹੀਂ ਚਿੱਟੇ ਖੂਨ ਵਾਲਾ ਬੰਦਾ। ਉਹ ਕਿਉਂ ਨਹੀਂ ਦੇਖਿਆ ਹੈ? ਆ ਦਲੇਰ ਨੂੰ ਦੇਖ ਲਓ, ਦੇਖ ਜ਼ਮੀਨ ਬਾਹਰ ਦਾਰੀ, ਘਰ ਦਾ ਕੰਮ ਕਰੇ ਦਾਰੀ। ਆ ਝੋਟੇ ਦੇ ਸਿਰ ਵਰਗੀ ਜ਼ਮੀਨ ਲੈ ਗਿਆ ਦਲੇਰ ਹੈ। ਆ ਦੇਖ ਲੈ ਖੂਨ ਚਿੱਟਾ ਹੋਇਆ ਕਿ ਨਾ। ਉਹ ਪਈ ਡਾੜੀ ਨੇ ਤਾਂ ਫਿਰ ਵੀ ਸਿਆਣਪ ਦਿਖਾਈ। ਉਹ ਜਿੱਥੇ ਮਾਂ ਰਹਿੰਦੀ ਸੀ ਉੱਥੇ ਕੰਧ ਨਹੀਂ ਹੋਣ ਦਿੱਤੀ। ਦਲੇਰ ਨੂੰ ਭਾਵੇਂ ਜ਼ਮੀਨ ਵੱਧ ਦੇਣੀ ਪਈ। ਉਹ ਦਾਰੀ ਮਿਹਨਤੀ ਬਹੁਤ ਹੈ, ਉਹਨੂੰ ਕੀ ਘਾਟੇ ਨੇ ਜ਼ਮੀਨ ਦੇ। ਉਹ ਨਾਲੇ ਦਲੇਰ ਜਿਹੜੀ ਹੈਗੀ ਆ ਉਹੀ ਸਾਹਮਣੇ ਬਹੁਤ ਹੈ। ਕੁੜੇ ਤਾਈ ਸ਼ਾਂਤੀ ਨੀ ਮਾਂ ਸਦਕੇ। ਚੁੱਪ ਕਰ ਓਏ, ਉਹ ਆ ਗਈ, ਰੱਬ ਝੂਠ ਨਾ ਬੁਲਾਵੇ। ਤਾਂਸ ਖੇਡਣ ਲੱਗ ਜਾਓ ਕੰਜਰ ਦਿਓ, ਜੇ ਖੜ ਗਈ ਨਾ ਦਿਮਾਗ ਚੱਲ ਜੂ। ਆਈ ਤੂੰ ਕਿੱਥੇ ਚਲੀ ਗਈ ਤੀ? ਮੇਰੇ ਤਾਂ ਜਾਣੀ ਨੇਰ ਜਾ ਪੈ ਗਿਆ ਤੀ। ਨਹੀਂ ਮੇਰਾ ਢਿੱਡ ਨਾ ਜਾਣੀ ਆਪਰਿਆ ਜਾ ਪਿਆ ਸੀ। ਨੀ ਸ਼ਾਂਤੀਏ, ਰੱਬ ਝੂਠ ਨਾ ਬੁਲਾਵੇ, ਮੇਰੇ ਤਾਂ ਆਪ ਜਣੀ ਅੰਦਰ ਗੋਲਾ ਜਿਹਾ ਬਣਿਆ ਪਿਆ। ਨੀ ਕੀ ਦੱਸਾਂ ਸ਼ਾਂਤੀਏ, ਬਸ ਮਜਬੂਰੀ ਹੋ ਗਈ। 2 ਦਿਨ ਰਿਸ਼ਤੇਦਾਰੀ 'ਚ ਜਾਣਾ ਪੈ ਗਿਆ। ਆ ਲੜਾਈ ਝਗੜਾ ਜਾ ਹੋ ਗਿਆ। ਤੈਨੂੰ ਤਾਂ ਪਤਾ ਹੈ ਮੇਰੇ ਬਿਨਾ ਕਹਾਣੀ ਲੋਟ ਨਹੀਂ ਸੀ ਆਉਣੀ। ਤੂੰ ਫਿਕਰ ਨਾ ਕਰ, ਕਰਦੀ ਆ ਤੇਰੇ ਪ੍ਰੇਮੇ ਦਾ ਇਲਾਜ। ਲੜਾਈ ਝਗੜੇ ਤੇ ਮੈਨੂੰ ਯਾਦ ਆ ਗਿਆ। ਕੀ? ਉਹ ਆਪਣਾ ਸੀਤਾ ਹੈ ਨਾ, ਆਹੋ ਉਹਦੇ ਘਰੇ ਕੁੱਟ ਕਟਈਆ ਹੋ ਗਿਆ। ਹੋਟ ਨਹੀਂ ਤੈਨੂੰ ਪਤਾ ਹੈ ਨਾ, ਮੁੰਡਾ ਉਹਦਾ ਨਸ਼ੇ ਪੱਤੇ ਕਰਦਾ ਹੈ। ਬਹੂ ਕਹੇ ਮੈਂ ਰਹਿਣਾ ਨਹੀਂ, ਮੁੰਡਾ ਕਹੇ ਮੈਂ ਜਾਣ ਨਹੀਂ ਦੇਣਾ। ਤੂੰ ਹੁੰਦੀ ਤਾਂ ਗੱਲ ਕੁਛ ਹੋਰ ਹੁੰਦੀ। ਕੁੜੇ ਸੰਤੀਏ, ਰੱਬ ਝੂਠ ਨਾ ਬੁਲਾਵੇ, ਆ ਨਸ਼ੇ ਪੱਤਿਆਂ ਨੇ ਤਾਂ ਬਾਲੀ ਕਰ ਪੱਟਦੇ। ਤੂੰ ਤਾਂ ਸਿਆਣੀ ਐ, ਕੋਈ ਕੰਮ ਨਹੀਂ ਕਰਦੇ, ਵਿਹਲੜ ਐ। ਹੁਣ ਕੌਣ ਸਮਝਾਵੇ ਇਹਨਾਂ ਨੂੰ? ਹਾਂ ਤਾਈ ਛੱਡ ਇਹਨਾਂ ਨੂੰ, ਤੈਨੂੰ ਪਤਾ ਅੱਜ ਦਾਰੀ ਦਾ ਵਿਆਹ ਹੈ। ਲੈ ਮੈਨੂੰ ਤਾਂ ਸਭ ਯਾਦ ਐ, ਮੈਂ ਤਾਂ ਸੂਟ ਵੀ ਸਵਾ ਰੱਖਿਆ ਨਵਾਂ ਨਕੋਰ। ਤੈਨੂੰ ਪਤਾ ਆਪਾਂ ਮਠਿਆਈਆਂ ਵੀ ਖਾਣੀਆਂ, ਕਿੰਨੇ ਵੀ ਪਾਉਣੇ ਆ ਸੁੱਖ ਨਾਲ। ਖੜ ਜਾ, ਤੈਨੂੰ ਮੈਂ ਦਿਨਾ ਦਖੂਦਾ ਨੇ। ਆ ਕੀ ਦਾ ਪਤਾ ਓਏ? ਏ ਆ ਦੇਖ ਸੰਤੀਏ, ਆ ਚੱਕ। ਵਿਹਲੜ ਕਿਸੇ ਥਾਂ ਦੇ ਸਾਰਾ ਦਿਨ ਤਾਸ਼ ਕੁੱਟਦੇ ਆ। ਐ ਨਹੀਂ ਵੀ ਕੋਈ ਕੰਮ ਧੰਦਾ ਕਰ ਲਈਏ। ਤਾਈ ਛੱਡੇ ਨਾ ਵੇਲੜਾਂ ਨੂੰ, ਇਹ ਤਾਂ ਵੇਲੇ ਨੇ। ਆਪਾਂ ਤਾਂ 4 ਘਰ ਹੋਰ ਵੀ ਜਾਣਾ ਸੁੱਖ ਨਾਲ। ਚੱਲ ਆ ਜਾ ਹੁਣ, ਕੋਈ ਮਰੇ ਕੋਈ ਜੀਵੇ, ਅਕੇ ਸੁਤਰਾ ਘੋਲ ਪਤਾਸੇ ਪੀਵੇ। ਗੜੀਏ ਵਾਲਿਆ ਗੱਡ ਹੌਲੀ ਹੌਲੀ ਤੋਰ, ਮੇਰੇ ਹਿਲਣ ਕਨਾਂ ਦੀਆਂ ਬਾਲੀਆਂ ਮੇਰੇ ਦਿਲ ਨੂੰ ਪੈਂਦੇ ਹੌਲ। ਮੇਰਾ ਮਾਹੀ ਗੜਵਾ ਮੈਂ ਗੜਵੇ ਦੀ ਡੋਰ, ਮੇਰਾ ਮਾਹੀ ਗੜਵਾ ਮੈਂ ਗੜਵੇ ਦੀ ਡੋਰ। ਮੈਂ ਨਹੀਂ ਪੀਣੀ। ਓਏ ਖਿੱਚ ਦੇ ਬਾਈ ਮੈਂ ਨਹੀਂ ਪੀਂਦਾ ਯਾਰ। ਓਏ ਅਸੀਂ ਕਿਹੜਾ ਪੀਨੇ ਆ ਯਾਰ? ਉਹ ਲਾਲਾ ਯਾਰ ਖੁਸ਼ੀ ਦਾ ਦੇਖਾਂ ਤਾਂ ਸਹੀ, ਉਧਰ ਪਤਾ ਨਹੀਂ ਕੀ ਰੌਲਾ ਜਿਹਾ ਪਈ ਜਾਂਦਾ। ਦੇਖਦੀ ਆ। ਉਹ ਬਸ ਬਾਈ ਮੈਂ ਨਹੀਂ ਪੀਣੀ ਯਾਰ, ਬਸ ਤੁਸੀਂ ਪੀਓ ਬਾਈ, ਤੁਸੀਂ ਪੀਓ। ਨਾ ਨਾ ਬਾਈ ਧੱਕਾ ਨਾ ਕਰੋ, ਬਸ ਮੈਂ ਨਹੀਂ ਕੀ ਪੀਣੀ। ਰੌਲਾ ਪਾਇਆ ਵੇ? ਚੰਗਾ ਭਲਾ ਵਿਆਹ ਹੋ ਗਿਆ, ਕੀ ਮਗਜੌਲੀ ਮਾਰੀ ਐ? ਚੱਲ ਜਾ ਆਪਣੇ ਆਪਣੇ ਘਰਾਂ ਨੂੰ। ਚੰਗਾ ਬਾਈ, ਮੈਂ ਚੱਲਦਾ। ਉਹ ਤੂੰ ਕਿੱਥੇ ਚੱਲਿਆ? ਮੈਥੋਂ ਨੀ ਨਵੀਂ ਬਹੂ ਦਾ ਮੂੰਹ ਦੇਖਿਆ ਜਾਣਾ ਬਈ, ਆਪਣਾ ਤਾਂ ਰੋੜਾ ਨਿਕਲ ਜੂ। ਵਾਹ ਓਏ ਰੱਬਾ, ਪਤੰਦਰਾ ਸਾਰਿਆਂ ਦੇ ਵਿਆਹ ਕਰੀ ਜਾਂਦਾ, ਮੇਰਾ ਵਿਆਹ ਕਦੋਂ ਕਰੇਗਾ? ਫਿੱਟੇ ਮੂੰਹ ਤੇਰੇ, ਤੇਰਾ ਵਿਆਹ ਹੋ ਸਿਵੈਂ ਚ ਜਾ ਕੇ। ਰੱਬ ਝੂਠ ਨਾ ਬੁਲਾਵੇ, ਐਸ ਉਮਰੇ ਰੰਨ ਭਾਲਦਾ ਹੈ। ਚੱਲ ਵੇ ਦਾਰੀ, ਚੱਲ ਬਹੂ ਡਿੱਕੀ ਜਾਂਦੀ ਐ। ਹੈ ਹੁਣੀ ਬਹੂ ਡਿੱਕਣ ਲੱਗੀ। ਇੱਧਰ ਦੇਖ ਲਓ, ਇੰਨੀ ਉਮਰ ਹੋ ਗਈ ਹਾਲ ਤੱਕ ਨਹੀਂ ਬਹੂ ਨੇ ਡਿੱਕਿਆ। ਜਦੋਂ ਵੀ ਘਰੇ ਜਾਈਦਾਗਾ ਜਾਂਦਾ ਨੂੰ ਸੁੱਤੀ ਪਈ ਹੁੰਦੀ ਆ, ਖਰਾੜੇ ਮਾਰਦੀ ਹੁੰਦੀ ਆ। ਦੇਗਾ ਉਹਨੂੰ ਤਾਂ ਸਗੋਂ ਤੂੰ ਢੀਕਦਾ ਵੀ ਕਦੋਂ ਘਰਾੜੇ ਮਾਰੇ ਤੇ ਕਦੋਂ ਘਰੇ ਜਾਵਾਂ। ਉਹ ਨਾ ਨਾ ਤਾਈ, ਐਡੀ ਮਾੜੀ ਵੀ ਨਹੀਂ ਹੈਗੀ ਉਹ ਤਾਂ ਬਹੁਤ ਖੁੱਲੇ ਸੁਭਾਅ ਦੀ ਆ, ਹਰ ਇੱਕ ਦਾ ਮਾਣ ਤਾਣ ਰੱਖਦੀ ਐ। ਸਾਲਾ ਮੈਨੂੰ ਪਤਾ ਹੀ ਨਹੀਂ ਲੱਗਿਆ। ਲੈ ਵੀ ਜੀਸਿਆ, ਤੂੰ ਬੈਠ ਬਾਈ, ਮੈਂ ਚੱਲਦਾ। ਨਾ ਤੂੰ ਕਿੱਥੇ ਚੱਲਿਆ? ਮੈਂ ਕਿਹਾ ਭਰਜਾਈ ਦਾ ਸੁਭਾਅ ਦੇਖਿਆ ਮੈਂ। ਵਜਾ ਸੌਰੀ ਦਾ ਬਣਿਆ ਸੁਭਾਅ ਦੇਖਣ ਦਾ ਹੋਇਆ, ਚੁੱਪ ਕਰਕੇ ਬਹਿ ਜਾ ਤੇ। ਰਾਏ ਬੋਲਣ ਦੀ ਕੀ ਲੋੜ ਆ? ਦੇਖਦਾ ਲੈ ਆਲੇ ਦੁਆਲੇ ਕੌਣ ਬੈਠਾ। ਨਾ ਫਿਰ ਤੂੰ ਅੱਧੀ ਰਾਤ ਨੂੰ ਕੀ ਸੁਭਾਅ ਦੇਖਣ ਚੱਲਿਆ? ਮੈਂ ਦੇਖਾਂ ਨਾ ਦੇਖਾਂ, ਤੂੰ ਕੀ ਲੈਣਾ ਗਾ? ਤੂੰ ਕਿਵੇਂ ਜਾਏਂਗਾ ਅੱਧੀ ਰਾਤ ਨੂੰ? ਮੈਂ ਕਿਹੜਾ ਬੰਬ ਸਿੱਟਦਾ? ਨਾ ਤੂੰ ਬੰਬ ਸਿੱਟ ਕੇ ਦਿਖਾ ਤੂੰ। ਓਏ
ਹਾਂ, ਕਮਾਲ ਚੱਲ ਵੇ ਦੀ ਤਾਰੀ ਗੱਲ ਆ ਚੱਲੀਏ ਵੇ ਆ ਚੱਲੀਏ ਪੁੱਤ ਦਫਾ ਹੋਣ ਦੇ ਇਹਨਾਂ ਨੂੰ ਆ ਚੱਲੀਏ ਤੁਸੀਂ ਜਾਓ ਵੇ ਆਪਣੇ ਆਪਣੇ ਘਰਾਂ ਨੂੰ ਹੱਡ ਵਾਲੀ ਸਾਹਿਬ ਨਾ ਤੈਨੂੰ ਬਹੁਤ 2 ਤੋਲਿਆਂ ਦਾ ਕੜਾ ਪਾ ਕੇ ਗਈ ਆ ਹੁਣ ਚੱਲ ਹੁਣ ਉਹ ਗੱਲ ਸੁਣ ਹਾਂ 1 ਮਿੰਟ ਬੈਠ ਜਿੰਨੀ ਆਪਣੀ ਬੇਇੱਜ਼ਤੀ ਕਰਕੇ ਗਏ ਨਾ ਆਪਾਂ ਉਨਾ ਹੀ ਇਹਨਾਂ ਦਾ ਨੁਕਸਾਨ ਕਰਕੇ ਜਾਵਾਂਗੇ ਹਾਂ ਛਿੱਟ ਮੋਟੇ ਮੋਟੇ ਜੇ ਆ ਕਿਤੇ ਸਿੱਟ ਨਾਲੇ ਤੁਹਾਨੂੰ ਪਤਾ ਵੀ ਮੈਂ ਜਦੋਂ ਲਾਉਣਾ ਮੋਟਾ ਜੀ ਲਾਉਣਾ ਮੇਰੀ ਪਿਆਦੀ ਨੁਕਸਾਨ ਸਾਡਾ ਤੁਹਾਡਾ ਕਰਾਂਗੇ ਨੁਕਸਾਨ ਬੇਇੱਜ਼ਤੀ ਕਰਕੇ ਸਾਡੀ ਰਹਿੰਦੀ ਹੈ ਜੀ ਬੇਇੱਜ਼ਤੀ ਕਰਕੇ ਚਲੋ ਹੋਰ ਕਿਵੇਂ ਆ? ਵਧੀਆ ਜੀ। ਤੂੰ ਮੈਨੂੰ ਦੁੱਧ ਬਹੁਤ ਘੱਟ ਪਾਉਂਦੀ ਹੁੰਦੀ ਸੀ। ਆਪਾਂ ਇੱਥੇ ਦੁੱਧ ਦਾ ਹਿਸਾਬ ਕਿਤਾਬ ਕਰਨ ਬੈਠੇ ਆ। ਫਿਰ ਹੋਰ ਕੀ ਗੱਲ ਕਰਾਂ? ਪਹਿਲਾਂ ਤਾਂ ਬਹੁਤ ਗੱਲਾਂ ਫੁਰਦੀਆਂ ਸੀ। ਤੈਨੂੰ ਕਿਹੜੀ ਚੀਜ਼ ਪਸੰਦ ਹੈ, ਮੈਂ ਤੇਰੇ ਵਾਸਤੇ ਕੀ ਲਿਆਵਾਂ, ਘੰਟਾ ਘੰਟਾ ਗੱਲਾਂ ਹੀ ਮਾਰੀ ਜਾਂਦੇ ਸੀ। ਉਦੋਂ ਤਾਂ ਪਹਾੜੀ ਹੁੰਦੇ ਸੀ ਤੇ ਹੁਣ ਤੂੰ ਮੇਰੀ ਘਰ ਵਾਲੀ ਆ। ਮੇਰੇ ਵਾਸਤੇ ਕੁਝ ਲਿਆਂਦਾ ਹੈ? ਮੈਂ ਭੁੱਲੇ ਗਿਆ ਸੀ। ਕੀ ਲਿਆਂਦਾ ਹੈ? ਆ ਮੇਰੇ ਵਾਸਤੇ ਹੈ? ਨਹੀਂ, ਇਹਦੇ ਨਾਲ ਆਪਣੇ ਜਵਾਕ ਖੇਡਿਆ ਕਰਨਗੇ। ਕਿੰਨੇ ਭੋਲੇ ਹੋ ਤੁਸੀਂ। ਪਾਲੀ, ਹੁਣ ਆਪਣੀ ਸਾਰੀ ਉਮਰ ਦੀ ਆੜੀ ਪੈ ਗਈ ਹੈ। ਰੱਬ ਕਰੇ ਤੇਰਾ ਵਾਲ ਵੀ ਵਿੰਗਾ ਨਾ ਹੋਵੇ। ਬੇਬੇ ਕਹਿੰਦੀ ਹੁੰਦੀ ਸੀ, ਜਦੋਂ ਉਹਦੀ ਨੂੰਹ ਆਈ ਨਾ ਤਾਂ ਮੈਂ ਉਹਨੂੰ ਆ ਦੇ ਦੇਵਾਂ। ਉਹਦੀ ਨਿਸ਼ਾਨੀ ਇਹ ਸੱਗੀ ਫੁੱਲ। ਲੱਗਦਾ ਮਾਂ ਦਾ ਆਸ਼ੀਰਵਾਦ ਮਿਲ ਗਿਆ। ਓ ਬਈ ਦਲੇਰ ਸਿਆ, ਵਧਾਈਆਂ ਹੁਣ ਬਈ। ਅੱਖਾਂ 'ਚ ਪਏ ਸੁਰਮੇ ਦੀ ਸੌਂ, ਆ ਭਰਾ ਦੇ ਵਿਆਹ ਦੀ ਖੁਸ਼ੀ ਕੱਲਾ ਕੱਲਾ ਹੀ ਮਨਾਉਣ ਲੱਗਿਆ। ਭਰਾ ਚਤਰਿਆ, ਇਹ ਮੇਰਾ ਦੁਸ਼ਮਣ ਆ, ਦੁਸ਼ਮਣ ਸ਼ਰੀਕ। ਮੇਰੀ ਹਿੱਕ ਤੇ ਸੱਪ ਵਾਂਗ ਮੇਲ ਦੇ ਇਹਦੇ ਇਹ ਜਸ਼ਨ। ਦਿਲ ਕਿਉਂ ਛੋਟਾ ਕਰਦਾ? ਚਤਰਾ ਕਿਹੜੇ ਮਰਚ ਦੀ ਦਵਾਈ? ਓਏ ਮੈਂ ਸਭ ਕੋ ਸਵਾਰ ਦੂੰ ਤੇਰਾ। ਤੂੰ ਮੇਰਾ ਕੀ ਸਵਾਰੇਂਗਾ ਓਏ? ਅੱਖਾਂ 'ਚ ਪਾਏ ਸੁਰਮੇ ਦੀ ਸੌਂ, ਸੁਰਗ ਬਣਾ ਦੂੰ ਘਰ ਸੁਰਗ। ਸਵਰਗ? ਉਹ ਕਿਵੇਂ? ਮੇਰੀ ਰਿਸ਼ਤੇਦਾਰੀ 'ਚ ਇੱਕ ਬਹੁਤ ਸੋਹਣਾ ਰਿਸ਼ਤਾ ਤੇਰੇ ਲਈ। ਓਏ ਕੁੜੀ ਰੱਜ ਕੇ ਸੋਹਣੀ ਆ, ਉੱਪਰੋਂ 15 ਕਿੱਲੇ ਜ਼ਮੀਨ ਦੇ ਵੀ ਆਉਂਦੇ ਨੇ ਉਹਦੇ ਨਾਲ। ਮਾਪਿਆਂ ਦੀ ਕੱਲੀ ਕੱਲੀ ਧੀ ਆ। ਚਤਰਿਆ, ਆ ਮਜ਼ਾਕ ਕਰਨ ਨੂੰ ਮੈਂ ਹੀ ਲੱਭਾਂ ਤੈਨੂੰ? ਓਏ ਮੈਨੂੰ ਕੌਣ ਕੁੜੀ ਦਊ? 15 ਕਿੱਲਿਆਂ ਦੀ ਮਾਲਕ, ਘਰਦਿਆਂ ਦੀ ਕੱਲੀ ਕੱਲੀ ਧੀ। ਓਏ ਤੂੰ ਚਤਰੇ ਨੂੰ ਘੱਟ ਨਾ ਸਮਝੀ, ਪਰ ਬਾਈ ਇੱਕ ਨੁਕਸਾ ਮਾੜਾ ਜਿਹਾ। ਦਹਾਜੂ ਆ? ਨਾ ਨਾ, ਕਾਣੀ ਆ? ਰੱਜ ਕੇ ਸੋਹਣੀ ਆ, ਪਰ ਹੈ ਗੂੰਗੀ। ਓਏ ਰਿਸ਼ਤਾ ਪੱਕਾ ਕਰ,
ਮਾਪਿਆਂ ਦੀ ਕੱਲੀ ਕੱਲੀ ਧੀ 15 ਕਿੱਲਿਆਂ ਦੀ ਮਾਲਕ। ਹੋਰ ਕੀ ਚਾਹੀਦਾ? ਓਏ ਸੋਹਣੀ ਜਨਾਨੀ, ਉੱਤੋਂ ਗੁੰਗੀ, ਸਭ ਤੋਂ ਚੰਗਾ, ਘਰ 'ਚ ਟੈਂ ਟੈਂ ਨਹੀਂ ਹੋਊ। ਕੱਲੀ ਮੁੰਦਰੀ ਨਾਲ ਨਹੀਂ ਸਰਨਾ, ਕੜਾ ਵੀ ਪਾਉਣਾ ਪਊ। ਗੱਲ ਪੱਕੀ ਕਰ ਚਤਰ ਸਿਆ, ਸੋਨੇ 'ਚ ਮੜਾ ਦਊਂ। ਪੈਗ ਚੱਕ। ਆ ਲੈ, ਇਹਦੇ 'ਚ ਪਾ ਦੇ। ਚੱਲ ਭਰਾ। ਸਾਰੀ ਵੀ ਅੱਖਾਂ 'ਚ ਪਾਏ ਸਰਮੇ ਦੀ ਸੌਂ। ਹੋਰ ਆਪਣੇ ਕੋ चिड़ी चुकी जा प्रभात होई, दुध रिड़कना पाया सुआणिया ने, उठ लई अंगड़ाई सुहागणा ने। हाँ सेजा सुख दिया जिन्हां ने माणिया ने। कामे उठ पै रब दा नाम लैके, तिन कम्मियां लम्मियां तानियां ने, जोड़ी जोग बलदां दी मार थापी। हाँ ਫੜ ਕੇ ਹੱਥਾਂ ਦੇ ਵਿੱਚ ਪਰਾਣੀਆਂ ਨੇ, ਅੰਨ ਕੱਢਿਆ ਧਰਤੀ ਦਾ ਪਾੜ ਸੀਨਾ, ਗਾਉਂਦੇ ਜੱਟ ਦੀਆਂ ਲੋਕ ਕਹਾਣੀਆਂ ਨੇ, ਉਠ ਰਣਜੀਤ ਸਿਆਂ ਵੇ ਮੁੱਲ ਪਾ ਦੇ। ਹਾਂ ਨਹੀਂ ਤਾਂ ਮਿਹਨਤਾਂ ਬਿਰਥਾ ਜਾਣੀਆਂ ਨੇ।
ਕਹੋ ਚਾਚੀ ਚਾਚੀ ਨੀ ਕੁੜੀਆਂ ਆ ਜਾਓ ਡੋਲੀ ਆ ਗਈ ਬਹੂ ਤਾਰੀ ਚੱਲ ਕੇ ਅੱਖਾਂ 'ਚ ਪਾਏ ਸੁਰਮੇ ਦੀ ਸੌਂ ਮੈਂ ਤਾਂ ਆਪਣਾ ਕੰਮ ਕਰਤਾ ਹੁਣ ਭਾਈ ਤੂੰ ਆਪਣਾ ਫਾਇਦਾ ਪੂਰਾ ਕਰ ਸਾਲੇ ਅੱਗ ਲੱਗੀ ਆ ਅੰਦਰ ਤਾਂ ਚੱਲ ਪਹਿਲਾਂ ਦੇਖ ਭਾਈ ਜਿਹੜੇ ਡਰਾਈਵਰ ਹੁੰਦੇ ਆ ਨਾ ਕਾਰ ਦੀ ਖਿੜਕੀ ਖੋਲਣ ਤੋਂ ਪਹਿਲਾਂ ਬੋਤਲ ਮੰਗਦੇ ਆ ਓਏ ਮੈਂ ਤਾਂ ਫੇਰ ਤੈਨੂੰ ਬਹੂ ਲਿਆ ਕੇ ਦਿੱਤੀ ਆ ਉਹ ਵੀ ਪਟਾਕੇ ਵਰਗੀ ਨਾ ਭਾਈ ਪਹਿਲਾਂ ਤੂੰ ਆਪਣਾ ਵਾਅਦਾ ਪੂਰਾ ਕਰ ਓ ਚੰਦਰਿਆ ਆ ਫੜ ਓ ਫੜਤਾ ਸਹੀ ਓਏ ਇੱਧਰ ਆ ਲੈ ਹੋ ਗਿਆ ਵਾਦਾ ਪੂਰਾ ਹੁਣ ਇਜਾਜ਼ਤ ਹੋਵੇ ਤਾਂ ਲਾ ਲਾ ਵੇ ਤੁਸੀਂ ਇੱਥੇ ਖੜੇ ਕੀ ਕਰਦੇ ਹੋ ਹੈਂ? ਜਾ ਤੂੰ ਜਾ ਜਵਾਨੀਆਂ ਮਾਣੇ ਪੁੱਤ ਆ ਜਾ ਕੁੜੇ ਧੀਏ ਆ ਜਾ ਹੌਲੀ ਲਿਆ ਕੁੜੇ 2 ਲੱਡੂ ਦੇ ਲੈ ਮੇਰੀ ਧੀ ਦੁੱਧੀ ਪੁੱਤੀ ਫੜੇ ਧੀਏ ਚੱਲ ਵੇ ਦਲੇਰ ਸੰਤਗੇ ਰੱਬ ਝੂਠ ਨਾ ਬੁਲਾਵੇ ਬਹੂ ਬੜੀ ਸੁਥਰੀ ਹੈ ਸਿਆਣੀ ਵੀ ਲੱਗਦੀ ਹੈ ਲੱਗਦਾ ਹੈ ਹੁਣ ਤਾਂ ਦਲੇਰ ਦਾ ਕੁਝ ਬਣ ਜੂ ਮੈਨੂੰ ਤਾਂ ਨਹੀਂ ਲੱਗਦਾ ਬਾਕੀ ਜਿਵੇਂ ਤੂੰ ਕਹੇ ਰੱਬ ਝੂਠ ਨਾ ਬੁਲਾਵੇ ਚੱਲ ਚੱਲ ਲੈ ਵੀ ਚੱਕ ਜੀ ਸਿਆ ਬਾਦਸ਼ਾਹ ਉਹ ਬਾਦਸ਼ਾਹ ਤਾਂ ਚਤਰੇ ਨੇ ਬਣਾਤਾ ਦਲੇਰ ਸਿਆਂ ਨੂੰ ਤੇ ਨਾਲੇ ਲਿਆ ਕੇ ਦੇਤੀ ਬੇਗਮ ਤੇ ਬੇਗਮ ਵੀ ਉਹ ਜਿਹੜੀ ਬੋਲਦੀ ਨਹੀਂ ਉਹ ਪਰ ਸੁਣਦੀ ਤਾਂ ਹੈ ਬਈ ਜੋ ਵੀ ਹੈ 15 ਕਿੱਲਿਆਂ ਦਾ ਮਾਲਕ ਬਣਾਤਾ ਚਤਰੇ ਨੇ ਦਲੇਰ ਸਿਆਂ ਨੂੰ ਨਹੀਂ ਕਿਹੜਾ ਦਿੰਦਾ ਸੀਗਾ 2.5 ਕਿੱਲੇ ਵਾਲਿਆਂ ਨੂੰ ਕੁੜੀ ਓ ਜੀ ਸਿਆ ਚਤਰਾ ਕੋਈ ਮਾੜਾ ਮੋਟਾ ਖਿਡਾਰੀ ਨਹੀਂ ਹਾਂ ਉਹਨੇ ਤਾਂ ਹਲੇ ਬੂਟਾ ਲਾਇਆ ਆਪਦੇ ਵਾਸਤੇ ਫਿਰ ਦੇਖਿਓ ਸਾਰੀ ਜ਼ਿੰਦਗੀ ਅੰਬ ਤੋੜ ਤੋੜ ਕੇ ਖਾਊ ਓ ਤੇਰੀ ਦੀ ਉਹ ਜ਼ਹਿਰ ਓਏ ਕੀ ਹੋ ਗਿਆ ਟੱਲੀ ਰਾਮਾ ਉਹ ਖਾਦਾ ਬਾਰੇ ਹੁਣ ਜ਼ਹਿਰ ਵੇਚਣਗੇ ਪੰਜਾਬ ਵਿੱਚ ਖੇਤਾਂ ਵਿੱਚ ਜ਼ਹਿਰ ਪਾਉਣਗੇ ਤੇ ਜ਼ਹਿਰ ਹੀ ਉੱਗੂ ਤੇ ਹੁਣ ਜ਼ਹਿਰ ਖਾ ਕੇ ਹੀ ਮਰਾਂਗੇ ਓ ਦਾਰੀ ਕਦੋਂ ਤੱਕ ਸਿਰ ਤੇ ਰੂੜੀ ਦੀ ਖਾਦ ਨੂੰ ਢੋਈ ਜਾਵੇਂਗਾ ਆਹ ਦੇਖ ਯੂਰੀਆ ਅੱਧੀ ਬੋਰੀ ਸਿੱਟ ਤੇ ਝਾੜ ਦੇ ਕਿਵੇਂ ਹੁੰਦਾ ਹੈ ਉਹ ਨਿੰਮਿਆ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਆ ਤੇ ਮਾਂ ਦੇ ਢਿੱਡ 'ਚ ਕਦੇ ਜ਼ਹਿਰ ਨਹੀਂ ਘੋਲੀਦਾ ਬਲੀਆਂ ਨੇ ਬੈਲ ਕਮਾਉਣੇ ਆ ਸਾਡੀ ਕਿਹੜਾ ਮੰਗ ਛੁੱਟ ਜਾਊ ਦਲੇਰ ਸਿਆ ਤੇਰੀ ਮੰਗ ਤਾਂ ਸਾਹਮਣੇ ਬੈਠੀ ਆ ਇਹ ਤਾਂ ਨਹੀਂ ਛੱਡਦੇ ਹੁਣ ਮੋਤੀਆਂ ਵਾਲਿਓ ਅੱਜ ਕਿਵੇਂ ਕੱਚੀਆਂ ਅੰਬੀਆਂ ਖਾਈ ਜਾਂਦੇ ਆ ਅੱਛਾ ਮੇਰੀ ਸਰਕਾਰ ਨੇ ਝੂਟੇ ਲੈਣੇ ਆ ਉਹ ਝੂਟ ਉਹ ਨਹੀਂ ਨਹੀਂ ਮੁੱਛਾਂ ਨਹੀਂ ਮੈਂ ਕਟਾਉਣੀਆਂ ਉਹ ਮੁੱਛਾਂ ਕਟਾ ਕੇ ਆ ਬਣ ਜਾਊਂ ਕਮਲੀ ਅੱਛਾ ਅੱਛਾ ਤੇਰਾ ਢਿੱਡ ਦੁਖਦਾ ਹੱਲਾ ਮੈਨੂੰ ਪਤਾ ਹੀ ਨਹੀਂ ਲੱਗਾ ਤੂੰ ਬੈਠ ਮੈਂ ਦਵਾਈ ਲੈ ਕੇ ਆਉਣਾ
ਪਿਓ ਬਣਨ ਵਾਲਾ। ਓਏ ਇਹ ਗੱਲ ਦੱਸਣ ਲਈ ਤੂੰ ਮੈਨੂੰ ਹਵਾਈ ਸੁੱਟਿਆ। ਤਨ ਕਰੇ ਮੁੰਡਾ ਚਾਹੀਦਾ, ਇਸ ਘਰ ਦਾ ਵਾਰਿਸ ਤੇ ਸਰਦਾਰ ਦਲੇਰ ਸਿੰਘ ਵਰਗਾ ਜੱਟ ਜਿਹੜਾ ਪੂਰੇ ਪਿੰਡ ਤੇ ਸਰਦਾਰੀ ਕਰੂ। ਨਹੀਂ ਨਹੀਂ, ਕੁੜੀ ਨਹੀਂ, ਮੁੰਡਾ ਚਾਹੀਦਾ, ਮੁੰਡਾ, ਸਮਝੀ? ਪਾਲੀ, ਆ ਗਏ ਤੁਸੀਂ? ਪਾਲੀ ਆ ਫੜ, ਆ ਕੀ ਹੈ? ਦੇਖ ਲੈ। ਕੱਦੂ? ਕੀ ਗੱਲ ਪਾਲੀ, ਕੱਦੂ ਪਸੰਦ ਨਹੀਂ? ਜੀ ਮੇਰਾ ਤਾਂ ਨਾ ਅੰਬੀਆਂ ਖਾਣ ਦਾ ਜੀ ਕਰਦਾ ਹੈ। ਅੰਬੀਆਂ ਖਾਣ ਦਾ ਜੀ? ਸੱਚੀ? ਹਾਂਜੀ। ਓ ਪਾਲੀ ਪਾਲੀ ਪਾਲੀ, ਮੈਂ ਪਿਓ ਬਣਨ ਵਾਲਾ ਪਾਲੀ। ਜੇ ਕਿਤੇ ਮਾਂ ਜਿਉਂਦੀ ਹੁੰਦੀ ਨਾ ਤਾਂ ਉਹ ਤੋਂ ਇਹ ਖੁਸ਼ੀ ਚੱਕੀ ਨਹੀਂ ਸੀ ਜਾਣੀ। ਉਹਨੇ ਤਾਂ ਸਾਰੇ ਪਿੰਡ 'ਚ ਢੋਲ ਵਜਾ ਦੇਣੇ ਸੀ। ਉਹ ਤਾਂ ਅੱਜ ਵੀ ਬਹੁਤ ਖੁਸ਼ ਹੋਣਗੇ ਜੀ। ਚੱਲ ਛੱਡ, ਤੂੰ ਆਪਣਾ ਧਿਆਨ ਰੱਖਿਆ ਕਰ। ਮੈਨੂੰ ਤੇਰੇ ਵਰਗੀ ਪਿਆਰੀ ਜੀ ਧੀ ਚਾਹੀਦੀ ਹੈ। ਫਿਰ ਦੇਖੀ ਸਾਰੇ ਵਿਹੜੇ 'ਚ ਕਿਵੇਂ ਰੌਣਕਾਂ ਲੱਗਦੀਆਂ ਨੇ। ਪਰ ਮੈਨੂੰ ਤਾਂ ਛੋਟਾ ਜਿਹਾ ਦਾਰੀ ਚਾਹੀਦਾ। ਚੱਲ ਛੱਡ, ਇਹ ਤਾਂ ਰੱਬ ਦੀ ਦਾਤ ਹੈ। ਵਾਹਿਗੁਰੂ ਜੋ ਬਖਸ਼ੇਗਾ ਪ੍ਰਸ਼ਾਦ ਸਮਝ ਕੇ ਰੱਖ ਲਵਾਂਗੇ। ਠੀਕ ਹੈ? ਉਹ ਪੱਲੀ ਪੱਲੀ ਪੱਲੀ, ਖੜ ਜਾ ਖੜ ਜਾ ਖੜ ਜਾ, ਮੈਂ ਕਰਦਾ, ਮੈਂ ਹੈਗਾ ਨਾ ਤੇਰੇ ਵਾਸਤੇ। ਕੀ ਹੋਇਆ? ਰਾਮੂ, ਬੇ ਰਾਮੂ, ਹਾਂਜੀ ਜਾ ਭੱਜ ਕੇ ਗਰਮ ਪਾਣੀ ਲੈ ਕੇ ਆ, ਨਾਲੇ ਆਉਂਦਾ ਹੋਇਆ ਸਾਫ਼ ਕੱਪੜਾ ਵੀ ਚੱਕ ਲਈ। ਹੁਣੇ ਲੈ ਕੇ ਆਇਆ ਜੀ। ਜਾ ਭੱਜ ਛੇਤੀ। ਉਹ ਤਾਈ ਕਿੱਦਾਂ? ਘਬਰਾ ਨਾ। ਓਏ ਛੇਤੀ ਚੱਲ ਅੰਦਰ। ਓਹੋ, ਵੇ ਤੂੰ ਕਿੱਧਰ ਅੰਦਰ ਮੂੰਹ ਚੱਕਿਆ ਹੈ? ਜਾ ਆਪਣਾ ਕੰਮ ਕਰ। ਉਹ ਤਾਈ, ਓਏ ਤੂੰ ਫੜ ਪਰੇ। ਵੇ ਦਲੇਰ ਸਿਆ, ਵਧਾਈਆਂ ਹੋਣ, ਤੂੰ ਤਾਇਆ ਬਣ ਗਿਆ। ਦਾਰੀ ਦੇ ਘਰ ਕੁੜੀ ਹੋਈ ਐ ਸੁੱਖ ਨਾਲ। ਸ਼ਰੀਕ ਦੇ ਪੱਥਰ ਵੱਜਾ, ਜੱਟ ਦੇ ਦਾ ਮੁੰਡਾ ਹੀ ਹੋਣਾ। ਓਏ ਮਨਾਓ ਖੁਸ਼ੀਆਂ, ਵਜਾਓ ਬਾਜਾ। ਦਲੇਰ ਸਿਆ, ਭਾਈ ਵਧਾਈ ਹੋਵੇ, ਲక్ష్ਮੀ ਆਈ ਹੈ। ਓਏ ਬੰਦ ਕਰੋ ਬਾਜਾ, ਬਾਜਾ ਤੋ।
ਉਹ ਤਾਈ ਸੱਚੀ ਹਾਂ ਪਤਾ ਮੁੰਡਾ ਹੋਇਆ। ਵਧਾਈਆਂ। ਉਹ ਸੱਚੀ ਤਾਈ ਉਹ ਮੁੰਡਾ ਹੋਇਆ ਜੱਟ ਦੇ। ਉਹ ਪੁੱਤ ਉਹ ਤੇਰਾ ਭਰਾ ਆ ਗਿਆ। ਉਹ ਮੁੰਡਾ ਉਹ ਮੁੰਡਾ ਓਏ ਆ ਜੱਟ ਦਾ ਮੁੰਡਾ। ਉੱਤੇ ਇੱਕ ਸੀ ਚਿੜੀ ਤੇ ਇੱਕ ਸੀ ਕਾਂ। ਚਿੜੀ ਕਾਂ ਨੂੰ ਕਹਿੰਦੀ ਵੀਰੇ ਵੀਰੇ ਆਪਾਂ ਖੇਤਾਂ ਨੂੰ ਚੱਲੀਏ। ਕਾਂ ਪਤਾ ਕੀ ਕਹਿੰਦਾ, ਮੈਂ ਸੋਨੇ ਦੀ ਚੁੰਝ ਕਢਾ ਕੇ ਪੈਰੀ ਮੋਜੇ ਪਾ ਕੇ ਠੁਮ ਠੁਮ ਕਰਦਾ ਆਇਆ। ਓ ਮੇਰਾ ਪੁੱਤ ਜੀਤਾ ਮੇਰਾ ਪੁੱਤ। आजा विस्की पापा 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 ਮੇਰੇ ਮੋਟੂ ਆ ਤੇਰਾ ਪੁੱਤ ਮੇਰੀ ਧੀ ਲਈ। ਅੱਛਾ ਅੱਛਾ ਅੱਬਲਾ ਦੇਖੀ 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 ਮਾਰੀ ਨਾ ਗੱਡੀ ਕਿਤੇ। ਆਜੋ ਆਜੋ ਛੇਤੀ ਆਜੋ। गुड मॉर्निंग ताई जी। ਆਹੋ ਠੀਕ ਹੈ। ਆ ਦੇਖ ਲੈ ਸੰਤੀਏ, ਉਹ ਦਾਰੀ ਨੇ ਤਾਂ ਆਪਦੀ ਕੁੜੀ ਲਾਈ ਹੈ ਸਰਕਾਰੀ ਸਕੂਲ ਚ। ਤੇ ਆ ਦਲੇਰ ਇਹਨੇ ਲਾਈ ਹੈ, ਪਤਾ ਨਹੀਂ ਉਹ ਕੀ ਨਾਂ ਹੈ ਜੈਖਣ ਦਾ ਸਕੂਲ ਦਾ। ਅੰਗਰੇਜ਼ੀ। ਆਹੋ ਇਹਨਾਂ ਨੇ ਬਣਾਉਣਾ ਡੀਸੀ ਹੈ। ਕਿਵੇਂ ਬੋਲਦੀ ਹੈ ਚਟਰ ਪਟਰ। ਮੈਨੂੰ ਤਾਂ ਜੈਖਣ ਦੀ ਸਮਝ ਹੀ ਨਾ ਲੱਗੀ ਹੈ। ਇਹ ਤਾਂ ਉਹ ਗੱਲ ਹੋਈ ਕਿ ਤਿੱਤਰ ਦੇ ਆਂਡੇ ਕੁਕੜੀ ਥੱਲੇ ਰੱਖਤੇ। ਜਦੋਂ ਬੱਚੇ ਨਿਕਲੇ ਕੁਕੜੀ ਕਹੇ ਕੁੜ 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 ਤੇ ਬੱਚੇ ਕਹਿਣ ਤਿਰ ਤਿਰ ਤਿਰ। ਰਾਮੂ ਖੜ ਜਾ। ਸਤਿ ਸ੍ਰੀ ਅਕਾਲ ਸਰਦਾਰ ਜੀ। ਸਤਿ ਸ੍ਰੀ ਅਕਾਲ। ਤੇਰਾ ਸਰਦਾਰ ਕਿੱਥੇ ਹੈ? ਉਹ ਤਾਂ ਰਾਤ ਦਾਰੂ ਪੀ ਕੇ ਪਏ ਹੈਗੀ, ਕੈ ਮੌਕੇ ਆਣਗੇ ਖੇਤਾਂ ਨੂੰ। ਚੱਲ ਤੂੰ ਕੰਮ ਕਰ ਚੱਲ ਕੇ ਆਪਣਾ। ਚੰਗਾ ਜੀ। ਦਲੇਰ ਬਾਈ ਹੁਣ ਤਾਂ ਸੰਭਲ ਜਾ, ਕਿਤੇ ਬਹੁਤ ਦੇਰ ਨਾ ਹੋ ਜਾਵੇ। ਵਾਹਿਗੁਰੂ ਤੈਨੂੰ ਸਮਤ ਬਖਸ਼ੇ। ਚਦਰ ਸਿਆ ਤੇਰੇ ਨਾਲ ਦਾਰੂ ਪੀਣ ਦਾ ਸਵਾਦ ਹੀ ਲੱਗ ਗਿਆ। ਅੱਖਾਂ 'ਚ ਪਾਏ ਸੁਰਮੇ ਦੀ ਸੌਂ ਭਾਈ ਮੈਨੂੰ ਵੀ ਏਦਾਂ ਹੀ ਲੱਗਦਾ। ਓਏ ਪੁੱਤ ਤੂੰ ਇੱਥੇ ਕੀ ਬੰਟੇ ਖੜਕਾਈ ਜਾਣਾ? ਇੱਥੇ ਆ ਗਲਾਸੀ ਖੜਕਾ। ਖੜਕਾਊ ਕਿਉਂ ਨਾ, ਦਲੇਰ ਸਿੰਘ ਦਾ ਪੁੱਤ ਆ। ਆਲਾ ਮੇਰਾ ਪੁੱਤ ना ताया ना। ਪੀਲਾ ਪੀਲਾ। ਓ ਦੇਖ ਭੋਰਾ ਸਵਾਦ। कौड़िया ਕੁਛ ਨਹੀਂ ਹੁੰਦਾ, ਚੱਕ ਦੇ। ਸ਼ਾਬਾਸ਼ ਮੇਰਾ ਪੁੱਤ, ਚੱਕ ਦੇ। ਆ ਪੀਲਾ ਪੀਲਾ। ਚੱਕ ਦੇ ਚੱਕ ਦੇ ਚੱਕ ਦੇ। ਬਸ ਮਾਤਾ ਓਕੇ ਦੀ ਰਿਪੋਰਟ ਆ ਓਕੇ ਆ। ਰੱਖੂਗਾ ਧਿਆਨ। ਠੀਕ ਆ ਮਾਂ। मॉम मैं चल लिया। माय डियर मॉम, मैं कैंटीन से जाके कुछ खा लूंगी।
ਜੀਤਾ ਪੁੱਤ ਰੋਟੀ ਤਾਂ ਖਾ ਜਾਂਦੀ। ਮਾਂ ਮੈਨੂੰ ਭੁੱਖ ਨਹੀਂ, ਨਾਲੇ ਮੇਰੀ ਬੱਸ ਨਿਕਲ ਜਾਣੀ ਆ। ਪਰ ਚੰਗਾ ਪਾਪਾ, ਮੈਂ ਚੱਲੀ। ਚੰਗਾ ਪੁੱਤ। ਜੇ ਪਤਾ ਹੀ ਨਹੀਂ ਲੱਗਿਆ ਕੁੜੀ ਕਦ ਵਿਆਹਣ ਵਾਲੀ ਹੋਗੀ। ਮੇਰਾ ਪੁੱਤ ਜਵਾਨ ਹੋ ਗਿਆ। ਓਏ ਛੋਟੂ, ਤੈਨੂੰ ਸੁਣਿਆ ਨਹੀਂ? ਹਾਲੇ ਤੱਕ ਚਾਹ ਨਹੀਂ ਲੈ ਕੇ ਆਇਆ। ਉਹ ਆਇਆ ਭਾਜੀ। ਉਹ ਛੇਤੀ ਫੜਾ ਦੋ। ਨਹੀਂ ਕੁੱਕੜ ਜਾ ਸਵੇਰੇ ਸੇ। ਹੁਣ ਚਾਹ ਠੰਡੀ ਤਾਂ ਨਹੀਂ ਲੈ ਆਇਆ? ਵੇਖ ਲਈ ਜੇ ਠੰਡੀ ਹੋਈ ਤਾਂ। ਓਹੋ ਭਾਜੀ, ਚਾਹ ਤਾਂ ਤੁਹਾਡੇ ਨਾਲੋਂ ਵੀ ਵੱਧ ਗਰਮ ਹੈ। ਪੀ ਕੇ ਵੇਖ ਲੋ, ਪਤਾ ਨਹੀਂ ਕਿੱਥੋਂ ਆ ਜਾਂਦੇ। ਆਹਾ ਯਾਰ ਭੁੱਖ ਬਹੁਤ ਲੱਗੀ ਆ, ਖਾਣ ਨੂੰ ਮੰਗਾਓ ਕੁਝ। ਛੋਟੂ ਜੀ ਆਇਆ ਭੈਣ ਜੀ। ਹਾਂਜੀ ਭੈਣ ਜੀ, ਸੋਹਣੀ ਸੋਹਣੀ ਭੈਣ ਜੀ ਲਈ ਸੋਹਣੀ ਸੋਹਣੀ ਚਾਹ ਨਾਲ ਬ੍ਰੈਡ ਰੋਲ ਵੀ। ਠੀਕ ਹੈ, ਮੈਂ ਹੁਣੇ ਲੈ ਆਇਆ। ਓ ਯਾਰ ਜਿਹੜਾ ਮੈਂ ਪਰਸੋਂ ਪੇਪਰ ਦੇ ਕੇ ਆਇਆ ਸੀ ਉਹਦੇ 'ਚ ਇੱਕ ਕੁਐਸਚਨ ਨੇ ਮੈਨੂੰ ਬਹੁਤ ਕਨਫਿਊਜ਼ ਕੀਤਾ ਹੋਇਆ। ਕੀ? ਇਹੀ ਵੀ ਆਪਣੇ ਦੇਸ਼ ਦੀ ਜੰਗੀ ਆਜ਼ਾਦੀ ਦਾ ਪਹਿਲਾ ਸ਼ਹੀਦ ਕੌਣ ਸੀ? ਵੱਡੇ ਮਹਾਰਾਜ ਦੀ ਸੌ ਮੈਂ ਨਹੀਂ ਸੀਗਾ। ਓ ਯਾਰ ਤੈਨੂੰ ਨਹੀਂ ਕਿਹਾ ਹੈਗਾ। ਜਾ ਯਾਰ ਇਹਦਾ ਜਵਾਬ ਤਾਂ ਜੀਤਾ ਹੀ ਦੇ ਸਕਦੀ ਹੈ। ਇਹੀ ਤਾਂ ਹੈ ਆਪਣੇ ਚ ਹਿਸਟਰੀ ਦੀ ਟੌਪਰ। ਸੌਰੀ ਯਾਰ, ਮੈਨੂੰ ਵੀ ਇਹਦੇ ਬਾਰੇ ਥੋੜੀ ਜਿਹੀ ਕਨਫਿਊਜ਼ਨ ਆ। ਇੱਕ ਮਿੰਟ ਮੈਂ ਸੋਚ ਕੇ ਦੱਸਦੀ ਆ। ਉਹ ਆ ਦੇਖ, ਆ ਤੇ ਸਾਰੇ ਇੱਥੇ ਬੈਠੇ ਆ। ਕੀ ਗੱਲ ਗਾਇਜ਼, ਉਲਝੇ ਜੇ ਲੱਗਦੇ ਹੋ? ਇਹਨਾਂ ਸਾਰਿਆਂ ਨੂੰ ਆਪਣੇ ਦੇਸ਼ ਦੀ ਜੰਗੀ ਆਜ਼ਾਦੀ ਦੇ ਪਹਿਲੇ ਸ਼ਹੀਦ ਦਾ ਨਾਂ ਨਹੀਂ ਪਤਾ। ਮੰਗਲ ਪਾਂਡੇ। ਮੰਗਲ ਪਾਂਡੇ, ਹਾਂ। ਯਾਰ ਛੱਡੋ ਪੜ੍ਹਾਈ ਲਿਖਾਈ ਦੀ ਗੱਲਾਂ, ਬਹੁਤ ਹੋਈਆਂ। ਯੂਥ ਫੈਸਟੀਵਲ ਤੇ ਕੀ ਕਰ ਰਹੇ ਹੋ? ਦੇਖੋ ਯਾਰ, ਇਸ ਵਾਰ ਮੈਂ ਤੇ ਪਾਰਟਿਸਿਪੇਟ ਨਹੀਂ ਕਰ ਰਿਹਾ। ਨਾਲੇ ਤੁਸੀਂ ਵੀ ਭੰਗੜੇ 'ਚ ਝੂਮਰ ਜਾਂ ਮਲਵਈ ਗਿੱਧਾ ਕਰ ਲਓ। ਦੇਸੀ, ਮੈਂ ਤਾਂ ਵੈਸਟਰਨ ਡਾਂਸ ਕਰਾਂਗੀ। ਗਲੈਮਰ ਦਾ ਜ਼ਮਾਨਾ ਹੈ, ਕੌਣ ਪੁੱਛੂਗਾ ਤੁਹਾਡੇ ਝੂਮਰ ਤੇ ਮਲਵਈ ਗਿੱਧੇ ਨੂੰ? ਤੂੰ ਤਾਂ ਰਹਿ ਨਹੀਂ ਦੇ, ਜਾਣਦਾ ਮੈਂ ਤੈਨੂੰ, ਵੱਡੀ ਅੰਗਰੇਜ਼ਨ ਨੂੰ। ਜੀਤਾ, ਤੂੰ नहीं इस बार पार्टिसिपेट कर रही किसी आइटम च? लोग तो बनावट के दीवाने हैं, हम सादगी लेकर जाएं कहाँ? ਵਾਹ ਜਨਾਬ, ਤੁਸੀਂ ਤਾਂ ਛੁਪੇ ਰੁਸਤਮ ਨਿਕਲੇ। ਬੰਨ ਕੇ ਰੱਖ ਦੋਗੇ ਸਟੇਜ ਨੂੰ। ਨਾਲੇ ਪਾਰਟਿਸਿਪੇਟ ਤਾਂ ਜ਼ਰੂਰ ਕਰਿਓ। करूँगी, पर जे कोई देखना होगा ਤਾਂ। चल चल शाबाश। हाँ, फिर 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 है। चल चल। हाँ। आगे वाह जी वाह। लो, सारा दिन मिट्टी ना मिट्टी होए रहने हो। पूरा आराम भी कर लिया करो। कोई गल नहीं पाली। तुसी रोटी खाओ, मैं पट्ठे वढ़ के लियानी आ। पाली तू बैठ, पट्ठे मैं आपे वट लियाऊं। ਸ਼ੇਰਾ, ਅੱਜ ਤੇਰੀ ਪਾਣੀ ਦੀ ਵਾਰੀ ਸੀ? ਹਾਂ ਤਾਇਆ, ਹਾਲੇ ਰਹਿੰਦਾ ਥੋੜਾ ਰਮਾਉਣ ਵਾਲਾ। ਮੋਟਰ ਨਾਲ ਹੁਣ ਕਿੱਥੇ ਘਰ ਪੂਰਾ ਹੁੰਦਾ। ਤੁਸੀਂ ਦੱਸੋ ਤਾਇਆ ਜੀ, ਕਿਵੇਂ ਗੇੜਾ ਮਾਰਿਆ? ਮੈਨੂੰ ਇੱਕ ਕੰਮ ਸੀ, ਮੈਂ ਸੋਚਿਆ ਖੇਤਾਂ 'ਚ ਹੀ ਹੋਣਾ, ਉੱਥੇ ਜਾ ਕੇ ਮਿਲਦਾ। ਲੈ ਦੱਸ ਤਾਇਆ, ਮੈਨੂੰ ਸੁਣਿਆ ਲਾ ਦੇਣਾ ਸੀ, ਮੈਂ ਆਪ ਆ ਜਾਂਦਾ।
ਪੁੱਤਰਾ ਆ ਜਿਹੜੀ 2 ਕਿੱਲੇ ਜ਼ਮੀਨ ਆ ਨਾ, ਹਾਂਜੀ ਹਾਂਜੀ ਤੇਰੀ ਬੱਟ ਦੇ ਨਾਲ ਲੱਗਦੀ, ਤੇ ਮੈਂ ਹੁਣ ਬਾਹ ਬੀਜ ਨਹੀਂ ਸਕਦਾ, ਤੇ ਆਪਣੇ ਮੁੰਡੇ ਵੀ ਬਾਹਰ ਚਲੇ ਗਏ ਆ, ਹਾਂਜੀ ਤੇ ਮੈਂ ਚਾਹੁੰਦਾ ਤੂੰ ਠੇਕੇ ਤੇ ਲੈ ਲਾ। ਕੋਈ ਗੱਲ ਨਹੀਂ ਤਾਇਆ ਜੀ, ਜਿਵੇਂ ਤੁਸੀਂ ਹੁਕਮ ਕਰੋ। ਮੈਂ ਜਿੱਥੇ 4 ਕਿੱਲੇ ਵਾਹੁਣਾ 2 ਕਿੱਲੇ ਹੋਰ ਸਹੀ। ਉਹ ਪੁੱਤਰਾ ਤੂੰ ਤਾਂ ਮੇਰੇ ਨਾ ਸਿਰ ਤੋਂ ਬੋਝ ਹੀ ਲਾਤਾ। तेरे नाल गेड़िया टोका मेरा पट्ठियां च डिग पिया कोका माही वे मैनू लब दे वे 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 ਕੀਤੇ ਫਸ ਗਏ। ਉਹ ਤਾਈ ਆ ਗਈ ਸਾਹਮਣੇ, ਹੁਣ ਇਹਨੇ ਖੜਾ। ਸਤਿ ਸ੍ਰੀ ਅਕਾਲ ਤਾਈ। ਸਤਿ ਸ੍ਰੀ ਅਕਾਲ ਤਾਂ ਹੈਗੀ ਆ ਸਰਪੰਚਾ। ਮੈਂ ਤਾਂ ਜੰਟੇ ਕੇ ਘਰੇ ਗਈ ਸੀ, ਉਹਨਾਂ ਦੀ ਗਾਹਾਂ ਕੁੜੀ ਰੁੱਸ ਕੇ ਆਈ ਹੋਈ ਐ। ਮੈਂ ਕਿਹਾ ਕੁੜੇ ਕੀ ਹੋ ਗਿਆ ਧੀਏ? ਮੈਨੂੰ ਕਹਿੰਦੀ ਤਾਈ ਕੀ ਦੱਸਾਂ, ਗਲ ਲੱਗ ਕੇ ਰੋਣੀ ਲੱਗ ਪਈ। ਕਹਿੰਦੀ ਮੇਰੀ ਗੱਲ ਤਾਂ ਸੁਣ ਲਾ, ਕਹਿੰਦੀ ਪ੍ਰਾਹੁਣਾ ਨਸ਼ੇ ਪੱਤੇ ਕਰਦਾ। ਹੁਣ ਤੈਨੂੰ ਤਾਂ ਪਤਾ ਸਰਪੰਚਾ, ਅੱਜ ਕੱਲ ਦੇ ਮੁੰਡੇ ਕੰਮ ਤਾਂ ਕਰਦੇ ਨਹੀਂ, ਵਿਹਲੇ ਨੇ, ਕੌਣ ਸਮਝਾਵੇ ਇਹਨਾਂ ਨੂੰ? ਉਹ ਤਾਈ ਅਸੀਂ ਤੂੰ ਮੇਰੀ ਗੱਲ ਤਾਂ ਸੁਣ ਲਾ। ਚੱਲ ਬੋਲ ਲੈ, ਤੂੰ ਬੋਲ ਲੈ। ਅੱਗੇ ਭਾਈ ਕਹਿਲੇ ਕਿ ਬੁੜੀ ਮਰ ਗਈ, ਹੁਣ ਉਹਨਾਂ ਦੇ ਘਰੇ ਵੀ ਜਾਣਾ। 100 ਕੰਮ ਰਹਿੰਦੇ ਮੈਨੂੰ ਤਾਂ, ਤੈਨੂੰ ਤਾਂ ਪਤਾ ਹੈ। ਹੁਣ ਸਾਰੇ ਪਿੰਡ 'ਚ ਜਾਣਾ ਆਉਣਾ ਤਾਂ ਪੈਂਦਾ ਹੀ ਹੈ। ਹੋਰ ਸੁਣ ਲੈ, ਇੱਕ ਸੁਨੇਹਾ ਆਇਆ ਪਿਆ, ਰਿਸ਼ਤੇਦਾਰੀ 'ਚ ਕੋਈ ਲੜਾਈ ਝਗੜਾ ਹੋ ਗਿਆ, ਹੁਣ ਉੱਥੇ ਵੀ ਜਾ ਕੇ ਆਉਣਾ। ਮੇਰੇ ਬਿਨਾ ਉਹ ਕੰਮ ਵੀ ਨਹੀਂ ਨਿਪਟਣਾ। ਗੱਲ ਤਾਂ ਸੁਣ ਲੈ, ਅਸੀਂ ਭੋਗ। ਉਹ ਤੂੰ ਚੁੱਪ ਕਰ, ਤੂੰ ਤਾਂ ਆਪਣੀਆਂ ਗੱਲਾਂ ਸੁਣਾਉਂਦਾ ਰਹਿਣਾ। ਤੂੰ ਮੇਰੀ ਗੱਲ ਵੀ ਸੁਣ ਲੈ। ਜਾ ਭੱਗ ਜਾ, ਜਾ ਭੱਗ ਜਾ, ਹੁਣ ਖੜਾ ਹੀ ਰਹੇਗਾ। ਚੱਲ ਭੱਗ ਜਾ। ਆਪਣੀ ਚੱਪਲੀਆਂ ਮਾਰਦੀ ਰਹੂ, ਕਿਸੇ ਦੀ ਗੱਲੇ ਨਹੀਂ ਸੁਣਦੀ। ਹੋਰ ਤੂੰ ਅਸਾइनमेंट सबमिट कराती? नहीं मैं तो आज करानी है। तू आ रहा है ना? ਦੇਖ ਜੀਤਾ, ਮੈਂ ਪੂਰੀ ਕੋਸ਼ਿਸ਼ ਕਰਾਂਗਾ, ਨਾਲੇ ਆਈ ਵਿਲ ਟਰਾਈ ਮਾਈ ਲੈਵਲ ਬੈਸਟ ਯਾਰ। देख मैं तेरे लिए पार्टिसिपेट किया है, जे तू ना आया तो मैं परफॉर्म ही नहीं करना। अच्छा बाबा, मैं जरूर आवांगा, ठीक है? ओके। ठीक आ जा ਫੇਰ ਖੁਸ਼ਖਬਰੀ। ਉਹ ਤੇਰਾ ਦਿਮਾਗ ਸਹੀ ਆ ਧੰਨ ਕੋਰੇ, ਜਵਾਕ ਵੱਡੇ ਹੋ ਗਏ, ਲੋਕੀ ਕੀ ਕਹਿਣਗੇ, ਮੇਰਾ ਤਮਾਸ਼ਾ ਬਣ ਜੂ। ਨਾਲੇ ਇੱਕ ਹੋਰ ਮੁੰਡਾ ਹੋ ਗਿਆ, ਆਪਣੇ ਜਵਾਕ ਦੀ ਅੱਧੀ ਜ਼ਮੀਨ ਵੰਡੀ ਜਾਣੀ ਆ। ਓਏ ਬਹੁਤ ਕੂਲੀ ਆ ਤੂੰ, ਪਰ ਅਕਲ ਨੂੰ ਹੱਥ ਮਾਰ। ਆ ਉਮਰੇ ਰੱਬ ਦਾ ਨਾਂ ਜਪਿਆ ਕਰ। ਮੈਂ ਦਰਵਾਜ਼ਾ ਬੰਦ ਕਰਦਾ? ਕੀ ਹੋ ਗਿਆ ਤੈਨੂੰ, ਸਮਝਦੀ ਕਿਉਂ ਨਹੀਂ ਤੂੰ? ਕਿਤੇ ਤੇਰਾ ਢਿੱਡ ਤਾਂ ਨਹੀਂ ਦੁਖਦਾ? ਸਾਰੀ ਉਮਰ ਲੰਘ ਗਈ, ਪਰ ਮੈਂ ਤੇਰੀਆਂ ਰਮਜਾਂ ਨਹੀਂ ਸਮਝ ਸਕਿਆ ਧੰਨ ਕੋਰੇ, ਮੈਨੂੰ ਮਾਫ ਕਰ ਦੇ। ਬੈਠ, ਮੈਂ ਦਵਾਈ ਲੈ ਕੇ ਆਉਣਾ, ਬੈਠ। ਪਤਾ ਨਹੀਂ ਕਦੋਂ ਅਕਲ ਆਉਣੀ ਤੈਨੂੰ ਦਲੇਰ ਸਿਆ। ਓ ਪੰਡਾ ਛੇਤੀ ਆ। ਓ ਪੰਡਾ ਕਿੱਥੇ ਰਹਿ ਗਈ? ਉਹ ਆ ਗਿਆ, ਪੰਡਾ ਆ ਗਿਆ। ਓ ਪੰਡਾ ਕਿੰਨੀਆਂ ਸੋਹਣੀਆਂ ਮੇਰਾ ਮਤਲਬ ਸ਼ਖਸੀਅਤ ਆਈਆਂ ਨੇ। ਆਹੋ ਪੰਡਾ, ਮਹਿਮਾਨ ਆਏ ਆ। ਮਹਿਮਾਨ ਆਇਆ, ਵੱਡੇ ਵਿਦਵਾਨ ਆਏ। ਇਹਦੇ ਪਿਓ ਦੀ ਮਕਾਨ ਆਇਆ। ਮਰ ਜਾ ਸਾਲੇ, ਪੰਡਾ ਹੌਲੀ ਮਾਰ।
ਅਮਿਤੋਜ ਮੇਰਾ ਨਾਮ ਅਨਾਉਂਸ ਹੋਣ ਵਾਲਾ, ਤੂੰ ਕਿੱਥੇ ਹੈ? ਜੀਤਾ ਤੂੰ ਫਿਕਰ ਨਾ ਕਰ, ਮੈਂ ਆ ਗਿਆ। ਓਕੇ ਓਕੇ। ਲੈ ਹੋਰ ਤੁਰੀ ਜਾਂਦੀ ਕੁੜੀ ਦੇ ਇਹਨੇ ਵੇਰ ਮਾਰਿਆ, ਤੁਰੀ ਜਾਂਦੀ ਕੁੜੀ ਦੇ ਮੈਂ ਵੇਰ ਮਾਰਿਆ, ਤੁਰੀ ਜਾਂਦੀ ਕੁੜੀ ਦੇ ਦਾ ਵੇਰ ਮਾਰਿਆ, ਤੁਰੀ ਜਾਂਦੀ ਕੁੜੀ ਦੇ ਮੈਂ ਵੇਰ ਮਾਰਿਆ। ਸਾਲਿਆ ਗਾਂ ਵੀ ਭੌਂਕ, ਉਹਦੇ ਵੱਜਿਆ ਨਹੀਂ ਮੈਂ ਫੇਰ ਮਾਰਿਆ। ਜਾ ਮਰ ਜਾ ਸਾਲਿਆ, ਨਿਸ਼ਾਨਾ ਕੱਚਾ ਹੀ ਤੇਰਾ ਹਲੇ। ਓ ਨਹੀਂ ਜਦੋਂ ਮੈਂ ਉਹਦੇ ਫੇਰ ਮਾਰਿਆ ਉਦੋਂ ਉਹਦੇ ਵੱਜ ਗਿਆ। ਅੱਛਾ ਤੇ ਮੌਕਾ ਜਾ ਵੇਖ ਮੈਂ ਵੀ ਭੱਜ ਗਿਆ। ਉਹ ਬੜਾ ਕਿੱਥੇ ਭੱਜ ਗਿਆ? ਤੇ ਇਹ ਸਨ ਪੰਜਾਬੀ ਵਿਰਾਸਤ ਦੀ ਜਿੰਦ ਜਾਨ ਭੰਡ। ਤੇ ਹੁਣ ਮੈਂ ਸੱਦਾ ਦੇ ਰਹੀ ਹਾਂ ਇਸ ਕੰਪੀਟੀਸ਼ਨ ਦੀ ਨੈਕਸਟ ਡਾਂਸ ਆਈਟਮ ਨੂੰ, ਜਿਸ ਨੂੰ ਲੈ ਕੇ ਆ ਰਹੇ ਨੇ ਹਰਜੀਤ ਕੌਰ ਤੇ ਉਹਨਾਂ ਦੇ ਸਾਥੀ। ਆ ਮਾਹੀ ਤੇਰੇ ਸਦ ਬਲਹਾਰੀ, ਤੇਰੇ ਬਾਝੋਂ ਸੁਨਿਆ ਵੇੜਾ, ਬਿਨ ਚਾਂਜਰ ਛੜ ਕਾਟਾ ਪੈ ਜਾਏ, ਜੇ ਗਲੀਏ ਮਾਰੇ ਗੇੜਾ। ਅਸਾਂ ਯਾਰ ਦੀ ਗਲੀ ਦੇ ਵਿੱਚ ਨੱਚਣਾ, ਅਸਾਂ ਯਾਰ ਦੀ ਗਲੀ ਦੇ ਵਿੱਚ ਨੱਚਣਾ, ਤੇ ਭਾਵੇਂ ਖੁੱਲੇ ਜਾਣ ਮੀਡੀਆਂ, ਤੇ ਭਾਵੇਂ ਖੁੱਲੇ ਜਾਣ ਮੀਡੀਆਂ। ਨੱਚ ਨੱਚ ਸਾਜ ਨਹੀਂ ਥੱਕਣਾ, ਹੋ ਨੱਚ ਨੱਚ ਸਾਜ ਨਹੀਂ ਥੱਕਣਾ, ਵੇ ਭਾਵੇਂ ਖੁੱਲ ਜਾਣ ਮੀਡੀਆਂ, ਤੇ ਭਾਵੇਂ ਖੁੱਲ ਜਾਣ ਮੀਡੀਆਂ, ਭਾਵੇਂ ਖੁੱਲ ਜਾਣ ਮੀਡੀਆਂ, ਤੇ ਭਾਵੇਂ ਖੁੱਲ ਜਾਣ ਮੀਡੀਆਂ। ਰੱਖेंगे जे नचांगी ते गावांगी, अख फेरी ना वे माइया मर जावांगी। अख रखेंगे जे नचांगी ते गावांगी, अख फेरी ना वे माइया मर जावांगी। जे वसना ते तेरे घर वसना, जे वसना ते तेरे घर वसना, के भावें खुल जान मीडिया, भावें खुल जान मीडिया, भावें खुल जान मीडिया, ते भावें खुल जान मीडिया। दोवें नचे ते को साडी मंगवे, आजा पिंड विच तैनू संग वे, दोवें नचीए वे को साडी मंग वे, आजा पिंड विच तैनू कादी संग वे। गिद्दा तेरे बाजू सुनिया चन मखना, हो गिद्दा तेरे बाजू सुनिया चन मखना, वे भावें खुले जान मीडिया, भावें खुले जान मीडिया, भावें खुले जान मीडिया, भावें खुल जान मीडिया। नीया गुस्से गिले अग विच फूक वे, फूका मार दीदी सुन माइया कूक वे। मिया गुस्से गिले अग विच फूक वे, कूका मार दीदी सुन माइया कूक वे। मर जाना पर नचणों नहीं हटना, हो मर जाना पर नचणों नहीं हटना, वे भावें खुल जान मीडिया, ते भावें खुल जान मीडिया, भावें खुल जान मीडिया, भावें खुल जान मीडिया। मैं तो ये सोच रही हूँ कि भी मैं होशियार
ਹੁਸ਼ਿਆਰ ਹੁਸ਼ਿਆਰ ਕੀ ਹੋਇਆ? ਇੱਕ ਵਾਰੀ ਹੋਰ ਕਹਿ। ਹੁਸ਼ਿਆਰ। ਹਾਏ ਪਿੰਕੀ, ਜਦੋਂ ਤੂੰ ਮੇਰਾ ਨਾਮ ਲੈਣੀ ਹੈ ਨਾ ਤਾਂ ਦਿਲ ਤੇਰੇ ਤੇ ਕੁਰਬਾਨ ਹੋ ਜਾਂਦਾ ਹੈ। ਸੱਚੀ? ਮੁੱਚੀ। ਮੈਂ ਬਹੁਤ ਪਿਆਰ ਕਰਦਾ ਪਿੰਕੀ ਤੈਨੂੰ। ਮੈਂ ਵੀ ਬਹੁਤ ਪਿਆਰ ਕਰਦੀ ਹਾਂ ਤੈਨੂੰ। ਸੱਚੀ? ਮੁੱਚੀ। ਇੱਕ ਗੱਲ ਦੱਸਾਂ, ਮੇਰੇ ਘਰਦਿਆਂ ਨੇ ਮੇਰਾ ਨਾਮ ਬੜਾ ਸੋਚ ਸਮਝ ਕੇ ਰੱਖਿਆ ਹੋਇਆ ਹੈ, ਹੁਸ਼ਿਆਰ। ਉਹ ਕਿੱਦਾਂ? ਦੇਖ, ਤੇਰੇ ਵਰਗੀ ਸੋਹਣੀ, ਸੁਨੱਖੀ, ਸਵੀਟ, ਕਿਊਟ ਤੇ ਇੰਟੈਲੀਜੈਂਟ ਕੁੜੀ ਨੂੰ ਜਿਹੜਾ ਮੁੰਡਾ ਫਸਾ ਲੇ ਉਹ ਹੁਸ਼ਿਆਰ ਹੀ ਹੁੰਦਾ ਨਾ। ਫਸਾਲੇ? ਫਸਾਲੇ ਦਾ ਕੀ ਮਤਲਬ ਹੋਇਆ? ਹਾਂ ਕੀ? ਸੌਰੀ ਦੱਸ ਮੈਨੂੰ। ਫਸਾਲੇ ਦਾ ਕੀ ਮਜ਼ਾਕ ਕਰ ਮਤਲਬ ਰਿਹਾ ਯਾਰ ਮੈਂ। ਸੱਚੀ ਮਜ਼ਾਕ ਕਰ ਰਹੀ ਯਾਰ, ਕੰਨ ਛੱਡ ਦੇ ਯਾਰ, ਦਰਦ ਹੋ ਰਿਹਾ। ਲੱਗਦਾ ਹੁਣ ਪੰਗਾ ਪਾਉ। ਕੀ ਹੋ ਗਿਆ? ਵਿਸਕੀ। ਕੀ ਹੋਇਆ? ਹੈ? ਵਿਸਕੀ ਕੀ ਹੋ ਗਿਆ? ਵਿਸਕੀ ਕੀ ਹੋਇਆ? ਵਿਸਕੀ 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 ਕੀ ਹੋਇਆ? ਵਿਸਕੀ ਵਿਸਕੀ ਤੂੰ ਠੀਕ ਹੈ? ਵਿਸਕੀ ਵਿਸਕੀ ਚੱਕ ਇਹਨੂੰ। ਕੁਛ ਨਹੀਂ ਹੋਇਆ ਇਹਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਾਕਾ ਤੂੰ ਕੌਣ ਆ? ਮੈਂ ਜੀ ਹੁਸ਼ਿਆਰ ਸਿੰਘ। ਅੱਛਾ, ਕਿਹਦਾ ਮੁੰਡਾ? ਮੈਂ ਸਰਦਾਰ ਸ਼ਮਸ਼ੇਰ ਸਿੰਘ ਜੀ ਦਾ। ਤੂੰ ਕਿਤੇ ਉੱਚੇ ਪਿੰਡ ਵਾਲੇ ਸ਼ਮਸ਼ੇਰ ਦਾ ਮੁੰਡਾ ਤਾਂ ਹਾਂਜੀ ਨਹੀਂ? ਹਾਂਜੀ, ਉਹਨਾਂ ਦੇ ਹੀ ਹਾਂ। ਸ਼ਮਸ਼ੇਰ ਚਤਰ ਸਿਆ ਆਪਣੀ ਪੂਰੇ ਇਲਾਕੇ 'ਚ ਸਰਦਾਰੀ ਆ। ਕਿਸ ਕਰਕੇ? ਅੱਖਾਂ 'ਚ ਪਾਏ ਸੁਰਮੇ ਦੀ ਸੌ ਦਲੇਰ ਪਾਈ ਜੀ। ਕੱਟਾ ਕਿਲੇ ਦੇ ਜ਼ੋਰ ਤੇ ਟਿੰਗੜਦਾ ਹੁੰਦਾ। ਸਰਦਾਰ ਦਲੇਰ ਸਿੰਘ ਦੀ ਟੌਰ ਆ ਆਪਣੇ ਕਿੱਲਿਆਂ ਤੇ। ਉਹ ਜੇ ਕਿਤੇ ਘਰ ਵਾਲੀ ਆਪਣੇ ਪੇਕਿਆਂ ਤੋਂ ਲਿਆਈ ਹੋਵੇ ਫਿਰ ਤਾਂ ਟੌਰ ਹੋਰ ਵੀ ਹੋ ਜਾਂਦੀ ਆ। ਤੂੰ ਕਿਹੜਾ ਓਏ? ਓਏ ਮੈਂ ਆ ਸ਼ਮਸ਼ੇਰ ਸਿੰਘ, ਉੱਚੇ ਪਿੰਡ ਵਾਲਾ। ਤੇਰੀ ਜੁਰਤ ਕਿਵੇਂ ਹੋਈ ਮੇਰੀ ਗੱਲ 'ਚ ਬੋਲਣ ਦੀ? ਓਏ ਮੈਂ ਕਿੱਥੇ ਬੋਲਦਾ, ਬੋਲਦੇ ਤਾਂ ਤੇਰੇ 'ਚ ਨੇ। ਸਹੁਰਿਆਂ ਤੋਂ ਮਿਲੇ ਜ਼ਮੀਨ ਦੇ 15 ਕਿੱਲੇ। ਕੱਢਦਾ ਤੇਰੀ ਮੈਂ ਧੌਂਸ। ਉਹ ਤੇਰੇ ਵਰਗੇ 2900 ਦੇਖੇ ਨੇ ਧੌਂਸ ਕੱਢਣ ਵਾਲੇ। ਤੇਰੀ ਕੱਢਦਾ ਤੇਰੀ ਮੈਂ ਧੌਂਸ। ਉਹ ਤੇਰੇ ਵਰਗੇ 2900 ਦੇਖੇ ਨੇ ਧੌਂਸ ਕੱਢਣ ਵਾਲੇ। ਓ ਛੱਡੋ ਬਾਈ ਜੀ, ਬਾਈ ਜੀ ਕਿਹੜੀ ਗੱਲ ਦਾ ਗੁੱਸਾ ਕਰੀ ਜਾਂਦੇ ਹੋ? ਬਾਈ ਜੀ ਤੁਸੀਂ ਵੀ ਠੰਡੇ ਰਿਹਾ ਕਰੋ, 24 ਘੰਟੇ ਘੋੜੇ ਤੇ ਚੜੇ ਰਹਿੰਦੇ ਹੋ। ਛੱਡੋ ਪਰੇ। ਉਹ ਜਾ ਲੈ ਜਾ ਆਪਦੇ ਸਰਦਾਰ ਨੂੰ ਕਿਤੇ ਹੋਰ ਨਾ। ਅੱਜ ਮੈਂ ਦਾ ਇੱਥੇ ਮੱਕੋ ਟੱਪ। ਮੈਂ ਛੱਡਦਾ ਨੂੰ ਮੈਂ ਫੁੱਕ ਦੋ ਬਾਈ ਜੀ। ਬਾਈ ਜੀ ਕਹੀ ਤਾਂ ਜਾਣਾ ਠੰਡੇ ਰਹੋ। ਚਲੋ ਤੁਸੀਂ ਵੀ ਹਰ ਕਿਸੇ ਨਾਲ ਪੰਗਾ ਨਾ ਲਿਆ ਕਰੋ, ਬੰਦਾ ਬੰਦਾ ਦੇਖ ਲਿਆ ਕਰੋ। ਚਲੋ ਚਲੋ ਛੱਡੋ ਦਲੇਰ ਬਾਈ ਜੀ। ਗੱਲ ਸੁਣੋ ਮੇਰੀ, ਮੁੜ ਕੇ ਕਿਤੇ ਮੇਰੇ ਮੱਥੇ ਨਾ ਲੱਗ ਜਾਈ। ਚਲੋ ਬਾਈ ਜੀ ਚਲੋ। ਤੂੰ ਜਾ ਕੰਮ ਕਰ। ਤੂੰ ਚੱਲ ਇੱਥੋਂ। ਅੰਕਲ ਮੈਂ ਪਾਪਾ। ਗੱਲ ਸੁਣ ਕੁੜੀਏ, ਮੁੜ ਕੇ ਤੈਨੂੰ ਮੈਂ ਇਸ ਮੁੰਡੇ ਨਾਲ ਦੇਖ ਲਿਆ ਆ ਲੱਤਾਂ ਵੜ ਦੂੰ। ਇਹ ਗੱਲਾਂ ਛੱਡ, ਤੂੰ ਅਸਲੀ ਗੱਲ ਪੁੱਛ। ਨਿਸ਼ਾਨਤੀ ਵੀ ਰੱਖ, ਪੁੱਛ ਲੈਨੀ ਆ। ਕੁੜੇ ਪਾਲੀ, ਕੁੜੇ ਤੂੰ ਨਹੀਂ ਸੁਣਿਆ ਅਕੇ ਦਲੇਰ ਦਾ ਮੁੰਡਾ ਨਸ਼ੇ ਕਰਨ ਲੱਗ ਗਿਆ? ਨਹੀਂ ਤਾਈ, ਐਵੇਂ ਕਿਸੇ ਨੇ ਗਲਤ ਕਹਿਤਾ ਹੋ। ਲੈ ਮੈਂ ਤਾਂ ਆਪ ਅੱਖੀਂ ਦੇਖਿਆ। ਅੱਛਾ, ਰੱਬ ਝੂਠ ਨਾ ਬੁਲਾਵੇ, ਇਹਦੀ ਭੈਣ ਇਹਨੂੰ ਨਸ਼ੇ ਨਾਲ ਟੁੱਲ ਹੋਏ ਨੂੰ ਆਪ ਚੱਕ ਕੇ ਲਿਆਈ ਐ। ਜਮਾ ਸੱਚੀ ਗੱਲ ਐ। ਇੱਕ ਓਪਰਾ ਮੁੰਡਾ ਵੀ ਤੀ ਨਾਲ। ਹਾਂ ਹੈ। ਹਾਂ ਮਾਂ, ਮੈਂ ਵੀ ਦੇਖਿਆ। ਵੀਰਾ ਕਦੇ ਕਲਾਸ 'ਚ ਨਹੀਂ ਆਉਂਦਾ, ਨਾਲੇ ਉਹਦੀ ਸੰਗਤ ਚੰਗੇ ਮੁੰਡਿਆਂ ਨਾਲ ਨਹੀਂ। ਇਹ ਸਭ ਤਾਇਆ ਜੀ ਦੇ ਗਲਤ ਲਾਡ ਪਿਆਰ ਦਾ ਅਸਰ ਹੈ। ਇਹ ਤਾਂ ਫਿਰ ਫਿਕਰ ਵਾਲੀ ਗੱਲ ਹੀ ਆ ਤਾਈ। ਉਹਨਾਂ ਨੂੰ ਮੁੰਡੇ ਦਾ ਇਲਾਜ ਕਰਾਉਣਾ ਚਾਹੀਦਾ। ਲੈ ਬਹੂ, ਆਪਾਂ ਨੇ ਕੀ ਲੈਣਾ ਦੇਣਾ? ਰੱਬ ਝੂਠ ਨਾ ਬੁਲਾਵੇ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਹਾਂ ਫਿਰ ਤਾਈ ਚਾਚੀ,
ਮੱਥਾ ਟੇਕਦਾ। ਜਿਉਂਦਾ ਰਹਿ ਪੁੱਤ। ਕੀ ਖਬਰਨਾਮਾ ਫਿਰ ਪਿੰਡ ਦਾ? ਲੈ ਖਬਰਨਾਮਾ ਕੀ ਹੋਣਾ? ਮੈਂ ਇੱਥੇ ਸੰਤੀ ਤੁਰੀਆਂ ਜਾਂਦੀਆਂ ਸੀ, ਮੈਂ ਕਿਹਾ ਕੁੜੇ ਆ ਚੱਲੀਏ, ਘੜੀ ਪਾਲੀ ਕੋਲੇ ਬਹਿ ਜਾਈਏ। ਚਾਹ ਪਾਣੀ ਤਾਂ ਪੀ ਜਾਂਦੀਆਂ। ਲੈ ਚਾਹ ਪਾਣੀ ਨੂੰ ਕੀ ਆ, ਕਿਹੜਾ ਉਪਰਾ ਘਰ ਹੈ, ਫੇਰ ਪੀ ਲੂੰਗੀ ਆ। ਰੱਬ ਬਾਹਲਾ ਦੇਵੇ ਪੁੱਤ। ਪਾਲੀ ਮੇਰੇ ਵਾਸਤੇ ਚਾਹ ਧਰ ਲੈਂਦੀਆਂ। ਜਾ ਪੁੱਤ ਲਿਆ। ਹਾਂ ਮੈਂ ਹੁਣੇ ਲੈ ਕੇ ਆਈ। ਮੈਂ ਕਿਹਾ ਗਲੀਆਂ ਹੋ ਜਾਣ ਸੁਨੀਆਂ ਵਿੱਚ ਚਿਤਰਾ ਅੱਖਾਂ 'ਚ ਪਾਏ ਸੁਰਮੇ ਦੀ ਸੌਂ। ਦਲੇਰ ਬਈ ਖੇਡਦੀ ਆ ਕੱਟ ਫੁੱਲਾਂ ਤੇ। ਹਾਂ ਠੀਕ ਆ। ਲੈ ਬਈ ਢਿੱਲਾ ਜਿਹਾ ਕਾਸ ਤੋਂ ਬੋਲਦਾ। ਸੋਖਾ ਕੀ ਸੋਚਦਾ? ਕੁੜੀ ਜਵਾਨ ਹੋ ਗਈ ਆ, ਉਹਦੇ ਵਿਆਹ ਬਾਰੇ ਸੋਚਦਾ। ਲੈ ਬਈ ਤੂੰ ਮੇਰੇ ਹੁੰਦਿਆਂ ਕਾਹਤੇ ਫਿਕਰ ਕਰਦਾ? ਤੇਰਾ ਰਿਸ਼ਤਾ ਵੀ ਤਾਂ ਮਹੀ ਲਿਆਂਦਾ ਸੀ। ਆ ਗੁੱਡੀ ਵਾਸਤੇ ਵੀ ਕੋਈ ਮੁੰਡਾ ਲੱਭ ਲੈਨੇ ਆ ਬਾਈ। ਬਸ ਜੇ ਤੂੰ ਇਹ ਕੰਮ ਕਰਦਾ ਹੈ, ਤਾਂ ਮੈਂ ਤੇਰਾ ਅਹਿਸਾਨਮੰਦ ਸਾਰੀ ਉਮਰ ਰਹਾਂਗਾ। ਹਾਂ ਇੱਕ ਰਿਸ਼ਤਾ ਹੈਗਾ ਬਈ ਆਪਣੇ ਕੋਲ, ਮੁੰਡਾ NRI ਆ। ਬਸ ਕੀ? ਬਸ ਬਈ ਵਿਆਹ ਥੋੜਾ ਜਿਹਾ ਧੂਮ ਧੜਕੇ ਵਾਲਾ ਭਾਲਦੇ ਨੇ। ਗਹਿਣੇ ਗੱਟੇ ਸੌਰੀ ਦਾ ਨਿੱਕ ਸੁੱਕ ਜਾਣਦਾ ਹੀ ਆ ਤੂੰ। ਤੈਨੂੰ ਤੇ ਪਤਾ ਚਤਰ ਸਿਆ, ਮੇਰੀ ਕੀ ਹਾਲਤ ਆ। ਜ਼ਮੀਨ ਸਾਰੀ ਗਹਿਣੇ ਪਈ ਆ ਤੇ ਮੈਂ ਉਹਦਾ ਵੀ ਬਾਈ ਕਰ ਲਾਂਗੇ ਹੱਲ। ਤੇਰੀ ਬੇਬੇ ਵਾਲੀ ਜੱਦੀ ਜ਼ਮੀਨ ਉਹ ਤਾਂ ਹੈਗੀ ਆ ਤੇਰੇ ਕੋਲ, ਆਪਾਂ ਉਹ ਬੈਂਕ 'ਚ ਰੱਖ ਦਿੰਨੇ ਆ। ਬਾਕੀ ਮੈਂ ਜਾਣਾ ਤੇ ਮੇਰਾ ਕੰਮ। ਮੈਂ ਕਰਦਾ ਕੁਝ। ਬਸ ਤੂੰ ਮੁੰਡੇ ਵਾਲਿਆਂ ਨਾਲ ਗੱਲ ਪੱਕੀ ਕਰ ਦੇ। ਰਿਸ਼ਤਾ ਤਾਂ ਪੱਕਾ ਸਮਝ ਬਾਈ, ਉਹਦੀ ਫਿਕਰ ਨਾ ਕਰ। ਅੱਖਾਂ 'ਚ ਪਾਏ ਸੁਰਮੇ ਦੀ ਸੌਂ। ਛਤਰਾ ਕੋਈ ਕੱਚੀਆਂ ਗੋਲੀਆਂ ਨਹੀਂ ਖੇਡਿਆ। ਚੰਗਾ ਬਾਈ ਮੈਂ ਕਰਦਾ ਕੋਈ ਬੰਦੋਬਸਤ। ਉਹ ਵਿੱਚ ਚਤਰਾ ਯਾਰ। ਹਾਂ ਬੈਂਕ ਜਾਣਾ। ਸਤਿ ਸ੍ਰੀ ਅਕਾਲ ਮੈਨੇਜਰ ਸਾਹਿਬ। ਸਤਿ ਸ੍ਰੀ ਅਕਾਲ ਦਲੇਰ ਸਿਆ, ਕਿਵੇਂ ਆਉਣਾ ਹੋਇਆ? ਮੈਨੇਜਰ ਸਾਹਿਬ ਥੋੜੇ ਜਿਹੇ ਪੈਸਿਆਂ ਦੀ ਹੋਰ ਲੋੜ ਪੈ ਗਈ। ਦਲੇਰ ਸਿਆ ਤੈਨੂੰ ਪਤਾ ਵੀ ਤੇਰਾ ਥਰਡ ਪਾਰਟੀ ਲੋਨ ਹੈ ਤੇਰੀ ਘਰ ਵਾਲੀ ਦੀ ਜ਼ਮੀਨ ਤੇ ਤੇਰੀ ਘਰ ਵਾਲੀ ਦੀ ਸਾਰੀ ਜ਼ਮੀਨ ਪਹਿਲਾਂ ਹੀ ਬੈਂਕ ਕੋਲ ਹੈ। ਟਰੈਕਟਰ ਟਰਾਲੀ ਕੰਬਾਈਨ ਛੋਟੇ ਮੋਟੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੋਨ ਹੈ। ਕਿਸ਼ਤ ਤੇਰੀ ਕਦੇ ਟਾਈਮ ਤੇ ਆਈ ਨਹੀਂ ਤੇ ਲੋਨ ਤੈਨੂੰ ਹੋਰ ਚਾਹੀਦਾ। ਡਿਫਾਲਟਰ ਹੈ ਤੂੰ ਤੇ ਡਿਫਾਲਟਰ ਨੂੰ ਬੈਂਕ ਲੋਨ ਨਹੀਂ ਦਿੰਦੀ। ਮੈਨੇਜਰ ਸਾਹਿਬ ਮੇਰੀ ਕੱਲੀ ਧੀ ਆ ਤੇ ਮੈਂ ਉਹਦਾ ਬੜੀ ਧੂਮ-ਧਾਮ ਨਾਲ ਵਿਆਹ ਕਰਨਾ ਚਾਹੁੰਦਾ। ਨਹੀਂ ਤਾਂ ਰਿਸ਼ਤੇਦਾਰਾਂ ਤੇ ਸ਼ਰੀਕਾਂ 'ਚ ਨੱਕ ਵੱਢੀ ਜਾਊ, ਥੂ ਹੋ ਜਾਊ। ਪਹਿਲਾਂ ਵੀ ਤੁਸੀਂ ਮਦਦ ਕੀਤੀ ਹੈ, ਬਸ ਇੱਕ ਵਾਰ ਹੋਰ ਕਰ ਦਿਓ। ਹਮਦਰਦੀ ਹੈ ਮੈਨੂੰ ਤੇਰੇ ਨਾਲ, ਪਰ ਜੇ ਮੈਂ ਚਾਹਾਂ ਤਾਂ ਵੀ ਤੇਰੀ ਮਦਦ ਨਹੀਂ ਕਰ ਸਕੂੰਗਾ। ਮੈਂ ਬੈਂਕ ਦੇ ਬਾਈ ਲਾਜ਼ ਦੇ ਮੁਤਾਬਕ ਅਸੀਂ ਇੱਕ ਡਿਫਾਲਟਰ ਨੂੰ ਲੋਨ ਨਹੀਂ ਦੇ ਸਕਦੇ। ਸੌਰੀ। ਉਹ ਲੈ ਉਹ ਆਉਂਦਾ 15 ਕਿੱਲਿਆਂ ਦਾ ਮਾਲਕ। ਮੁੱਛਾਂ ਦੇਖੋ ਪਤੰਦਰ ਨੇ ਕਿਵੇਂ ਕੁੰਡੀਆਂ ਕਰੀਆਂ ਨੇ, ਚਾਹੇ ਉੱਤੇ ਨਿੰਬੂ ਖੜਾ ਕਰ ਲੋ। ਉਹ ਐਡੀ ਕਿਹੜੀ ਗੱਲ ਹੈ ਜੀਸਿਆ, ਤੂੰ ਮੇਰੇ ਨਾਲ ਲਵਾ 15 ਕਿੱਲੇ, ਭਾਵੇਂ ਮੇਰੀ ਮੁੱਛ ਦੇ ਉੱਤੇ ਖਰਬੂਜਾ ਰੱਖ ਦੇ। ਉਹ ਤੁਸੀਂ ਉਹਦੀ ਮੁੱਛਾਂ ਹੀ ਦੇਖੀ ਜਾਓਗੇ, ਮੁੱਛਾਂ ਦੀ ਚੜ੍ਹਾਈ ਬਾਰੇ ਵੀ ਗੱਲ ਕਰੋ। ਲੈ ਵੀ ਮੁੱਛਾਂ ਦੀ ਚੜ੍ਹਾਈ ਦੀ ਗੱਲ ਸੁਣ ਲਓ। ਇੱਕ ਵਾਰੀ ਉਹਦੇ ਘਰੇ ਬੈਂਕ ਵਾਲੇ ਆ ਗਏ ਜ਼ਮੀਨ ਦੀ ਕੁਰਕੀ ਕਰਨ ਵਾਸਤੇ, ਤੇ ਸਰਪੰਚ ਨੇ ਵਿੱਚ ਪੈ ਕੇ ਮਸਾਂ ਜ਼ਮੀਨ ਬਚਾਈ। ਓਏ ਪਤੰਦਰਾ ਟਰੈਕਟਰ ਦੀ ਗੱਲ ਵੀ ਕਰ ਜਿਹੜੇ ਬੈਂਕ ਵਾਲੇ ਲੈ ਗਏ ਸੀ ਚੱਕ ਕੇ।
ਓਹੋ ਉਹ ਕੰਮ ਦਾ ਤਾਂ ਇਹ ਡੱਕਾ ਨਹੀਂ ਤੋੜਦਾ, ਇਹਦੇ ਭਰਾਦਾਰੀ ਕੰਨੀ ਦੇਖ ਲਓ। ਹਾਏ 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 ਹਾਏ, ਉਹ ਤਾਂ ਬਾਈ ਬੰਦਾ ਹੀ ਬੜਾ ਕਾਬਲ ਹੈਗਾ। ਦੇਖ ਲਓ ਵਿਚਾਰੇ ਕੋਲੇ 2.5 ਕਿੱਲੇ ਜ਼ਮੀਨ ਦੇ ਆ ਤੇ ਉੱਤੋਂ ਥੋੜੀ ਜਿਹੀ ਜ਼ਮੀਨ ਠੇਕੇ ਤੇ ਲੈ ਲੈਂਦਾ। ਅੱਜ ਬਾਲ ਵੀ ਕਰਜ਼ੇ ਥੱਲੇ ਨਹੀਂ ਹੈਗਾ। ਬਾਈ ਉਹਦੀ ਕੁੜੀ ਵੀ ਬਹੁਤ ਸਿਆਣੀ ਹੈ। ਤੇ ਇੱਧਰ ਦਲੇਰ ਦਾ ਮੁੰਡਾ ਦੇਖ ਲਓ, ਜਿਵੇਂ ਉਹ ਸਿਆਣੇ ਨਹੀਂ ਕਹਿੰਦੇ ਹੁੰਦੇ ਬਈ ਜਿਹੇ ਜੀ ਕੋਕੋ ਉਹੇ ਜੀ ਕੋਕੋ ਦੇ ਬੱਚੇ। ਇੱਕ ਤਾਂ ਵਿਚਾਰੇ ਦੀ ਬੂਥੀ ਬਾਂਦਰ ਵਰਗੀ ਹੈ ਤੇ ਦੂਜਾ ਬੁਲਟ ਚੱਕ ਲੂਗਾ, ਤੱਕੇ ਵਾਂਗੂ ਕਰ ਲੂ ਵਾਲ ਸਿੱਧੇ ਤਾਹਾਂ ਨੂੰ ਤੇ ਸਾਰਾ ਦਿਨ ਪਟਾਕੇ ਵਜਾਉਂਦਾ ਫਿਰੀ ਜਾਊ। ਸਿਆਣੇ ਕਹਿੰਦੇ ਆ ਵੀ ਇਹੋ ਜਿਹਾ ਬੰਦਾ ਦੁਬਾਰੇ ਤੋਂ ਪੱਲੀ ਪਟਾਕੇ ਫੂਕ ਲੈਂਦਾ। ਓਏ ਤੂੰ ਕਾਹਤੋਂ ਢਿੱਲਾ ਹੋ ਗਿਆ? ਸਿੱਟੇ ਪੱਤਾ ਹੁਣ। ਉਹ ਮੈਂ ਤਾਂ ਸਿੱਟਦਾ ਨਾ ਪਤਾ, ਤੂੰ ਹੀ ਆਹ ਦਲੇਰ ਦੀ ਰਾਮ ਕਹਾਣੀ ਛੇੜ ਕੇ ਬਗਾ ਸੀ। ਇਹ ਆ ਲੈ ਯਾਰ, ਮੈਂ ਦਲੇਰ ਤੋਂ ਟਿੰਡੀਆਂ ਲੈਣੀਆਂ ਨੇ। ਪਾਲੀ ਕਹਾਣੀ ਕਢਾਈ ਸੀ ਸਰੋਂ ਦੀ, ਸਾਂਭ ਲਈ। ਹਾਂਜੀ ਲਓ ਆ ਬੈਠ। ਆਪਣੀ ਜੀਤਾਂ ਵਾਸਤੇ ਰਿਸ਼ਤਾ ਆਇਆ। ਕਿੱਥੋਂ? ਮੁੰਡਾ ਕੀ ਕਰਦਾ? ਮੁੰਡਾ ਕੈਨੇਡਾ ਰਹਿੰਦਾ ਤੇ ਆਪਣੀ ਜੀਤਾਂ ਵਾਂਗੂ ਪੜਿਆ ਲਿਖਿਆ ਵੀ ਬਹੁਤ ਆ। ਮੈਂ ਨਹੀਂ ਜਾਣਾ ਬਾਹਰ ਬੂਰ। ਫੇਰ ਮੇਰੀ ਧੀ ਕੋਈ ਇੱਥੋਂ ਵਾਲਾ ਦੱਸ ਦੇ। ਚਲੀ ਗਈ। ਉਹ ਕੀ ਗੱਲ ਹੋ ਗਈ? ਬੜਾ ਉਦਾਸ ਲੱਗਦਾ। ਲੈਕਚਰ ਨਹੀਂ ਲਾਉਣਾ ਅੱਜ ਦਾ? ਉਹ ਛੱਡ ਯਾਰ, ਅੱਜ ਮੇਰਾ ਮੂਡ ਠੀਕ ਨਹੀਂ। ਓਏ ਯਾਰ, ਕਿਉਂ ਮੂਡ ਆਫ ਕਰਦਾ? ਓਏ ਆਪਾਂ ਮੂਵੀ ਦੇਖਣ ਚੱਲੀਏ, ਨਾਲੇ ਇਹਦਾ ਮੂਡ ਠੀਕ ਹੋ ਜੂ। ਕਿਉਂ ਯਾਰ? ਸਹੀ ਗੱਲ ਹੈ, ਨਾਲੇ ਟਾਈਮ ਪਾਸ ਹੋ ਜੂ, ਨਾਲੇ ਚਿੱਲ ਹੋ ਜੂ। ਪਰ ਯਾਰ ਕਿਹੜੀ ਮੂਵੀ ਦੇਖਾਂਗੇ? ਉਹ ਯਾਰ ਅਮਿਤੋਜ, ਮੇਰੀ ਗੱਲ ਸੁਣੀ। ਇੱਕ ਮਿੰਟ, ਮੈਂ ਆ ਤਾਂ ਗਿਆ। ਕੀ ਹੋਇਆ ਤੈਨੂੰ? ਕੀ ਹੋਇਆ ਤੈਨੂੰ? ਦੱਸ। ਕੀ ਗੱਲ ਜੀਤਾ, ਕੀ ਹੋਇਆ? ਰਿਸ਼ਤਾ ਆਇਆ ਸੀ ਮੇਰੇ ਲਈ, ਪਰ ਮੈਂ ਮਨਾ ਕਰਤਾ। ਨਾਲੇ ਦਬੀ ਜ਼ੁਬਾਨ 'ਚ ਇਹ ਵੀ ਦੱਸਤਾ ਕਿ ਮੈਂ ਕਿਸੇ ਹੋਰ ਨਾਲ ਪਿਆਰ ਕਰਦੀ ਹਾਂ। ਹੁਣ ਰਹੀ ਤੇਰੀ ਗੱਲ, ਤੂੰ ਸੰਧਾ ਵਾਲੀਆਂ ਸਰਦਾਰਾਂ ਦਾ ਮੁੰਡਾ ਗਰੀਬ ਜੱਟ ਦੀ ਕੁੜੀ ਨਾਲ ਜ਼ਿੰਦਗੀ ਕੱਟ ਸਕਦਾ? ਜੇ ਕੱਟ ਸਕਦਾ ਤਾਂ ਹੀ ਗੱਲ ਅੱਗੇ ਤੋਰੀਏ। ਦੇਖ ਜੀਤਾ, ਮੇਰੇ ਮਮ ਡੈਡ ਮੈਨੂੰ ਬਹੁਤ ਪਿਆਰ ਕਰਦੇ ਨੇ। ਉਹਨਾਂ ਨੇ ਮੇਰੀ ਅੱਜ ਤੱਕ ਹਰ ਖੁਆਇਸ਼ ਪੂਰੀ ਕੀਤੀ ਹੈ ਤੇ ਮੈਂ ਉਹਨਾਂ ਨੂੰ ਕੌਨਫੀਡੈਂਸ ਵਿੱਚ ਲਏ ਤੋਂ ਬਗੈਰ ਕੋਈ ਕਮੈਂਟਸ ਨਹੀਂ ਕਰ ਸਕਦਾ। ਜੀਤਾ, ਮੈਂ ਤੈਨੂੰ ਬੇਹੱਦ ਪਿਆਰ ਕਰਦਾ। ਦੇਖੀ ਬਹੁਤ ਦੇਰ ਨਾ ਹੋ ਜੇ। ਤੇਰੇ ਹੱਥ ਵਿੱਚ ਸਾਡੀ ਬਾਂਹ ਢੋਲਾ ਛੱਡੀ ਨਾ ਵੇ ਮਾਹੀਆ ਛੱਡੀ ਨਾ। ਤੇਰੇ ਹੱਥ ਵਿੱਚ ਸਾਡੀ ਬਾਂਹ ਢੋਲਾ ਛੱਡੀ ਨਾ ਵੇ ਮਾਹੀਆ ਛੱਡੀ ਨਾ। ਭਾਵੇਂ ਝਿੜਕਾਂ ਦੇਵੇ ਮਾਂ, ਭਾਵੇਂ ਝਿੜਕਾਂ ਸਾਡੀ ਬਾਤ ਢੋਲਾ ਛੱਡੀ ਨਾ ਵੇ ਮਾਹੀਆ ਛੱਡੀ ਨਾ। ਭਰੋਸੇ ਪਿੱਪਲੀ ਪਿੰਗਾ ਪਾਈਆਂ ਵੇ, ਤੇਰੇ ਭਰੋਸੇ ਪਿੱਪਲੀ ਪਿੰਗਾ ਪਾਈਆਂ ਵੇ। ਝੂਟਾ ਦੇ ਜਾ ਕਮਲੀ ਦਿਆ ਸਾਈਆਂ ਵੇ। ਵੇਖੀ ਕਿਧਰੇ
ਛੱਡੀ ਨਾ ਮਾਇਆ ਛੱਡੀ ਨਾ ਤੇਰੇ ਹੱਥ ਵਿੱਚ ਸਾਡੀ ਢੋਲਾ ਛੱਡੀ ਨਾ ਵੇ ਮਾਇਆ ਛੱਡੀ ਨਾ इश्क तेरे दी पट्टी मैं जाकर राता इश्क तेरे दी पट्टी मैं जाकर राता किते साडे वेड़े बरसातां नू आ जाओ किते साडे वेड़े बरसातां नू नजरा किधरे होर किसे नजरा किधरे होर किसे नाल गड्डी ना तेरे हत्थ विच साडी बांह ढोला छड्डी ना वे माया छड्डी ना माया छड्डी ना वे माया छड्डी ना ढोला छड्डी ना वे माया छड्डी ना ਕੀ ਗੱਲ ਹੈ ਮਾਂ ਨੂੰ ਬੜਾ ਮੱਖਣ ਲਗਾਇਆ ਜਾ ਰਿਹਾ ਹੈ ਕੁਝ ਜ਼ਿਆਦਾ ਹੀ ਪਿਆਰ ਨਹੀਂ ਆ ਰਿਹਾ ਲੈ ਮਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਬੜਾ ਪਿਆਰ ਕਰਦਾ ਲੱਗਦਾ ਕੁਝ ਚਾਹੀਦਾ ਹੈ ਤੈਨੂੰ ਹਾਂ ਮਾਂ ਦੱਸ ਦੇ ਮੇਰਾ ਗੁੱਗਾ ਪੁੱਤ ਕੀ ਚਾਹੀਦਾ ਤੈਨੂੰ ਸਾਡੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬੋਲ ਮਾਂ ਉਹ ਜੀਤਾ ਮਤਲਬ ਉਹ ਭੋਲੀ ਮਾਂ ਤੇਰੇ ਪੁੱਤ ਨੇ ਕੁੜੀ ਪਸੰਦ ਕਰ ਲਈ ਆ ਮੈਂ ਕਿਹਾ ਜੀ ਸੁਣਦੇ ਹੋ ਆ ਤੁਹਾਡੇ ਪੁੱਤ ਨੂੰ ਇਸ਼ਕ ਹੋ ਗਿਆ ਕੁੜੀ ਪਸੰਦ ਕਰ ਲਈ ਇਹਨੇ ਮੈਂ ਸਭ ਸੁਣ ਲਿਆ ਓਏ ਇਸ ਕਰਕੇ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਇਸ ਕਰਕੇ ਤੈਨੂੰ ਪੜਾਇਆ ਲਿਖਾਇਆ ਤੇਰੀ ਹਰ ਖੁਆਇਸ਼ ਪੂਰੀ ਕੀਤੀ ਇਸ ਕਰਕੇ ਕਿ ਅੱਜ ਤੂੰ ਆਪਣੀਆਂ ਮਨਾਈਆਂ ਕਰੇ ਹੈ ਚੁੱਪ ਕਿਉਂ ਹੈ ਓ ਡੈਡ ਡਰ ਗਿਆ ਸੀ ਨਾ ਪੁੱਤਰਾ ਕਦੋਂ ਮਿਲਾ ਰਿਆ ਸਾਡੀ ਨੂੰਹ ਰਾਣੀ ਨੂੰ ਤੂੰ ਸਾਨੂੰ ਅੱਛਾ ਇਹ ਤਾਂ ਦੱਸ ਕੁੜੀ ਦੇ ਮਾਪੇ ਸਾਨੂੰ ਮਿਲਣ ਇੱਥੇ ਆ ਰਹੇ ਆ ਜਾਂ ਅਸੀਂ ਜਾਈਏ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਹੈ ਦੱਸ ਹੈਲੋ ਜੀਤਾ ਮਮ ਡੈਡ ਆਪਣੇ ਰਿਸ਼ਤੇ ਲਈ ਮੰਨ ਗਏ ਨੇ ਸੱਚੀ ਹਾਂ ਡੈਡ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਦੱਸੋ ਕਦੋਂ ਜਾਣਾ ਕੁੜੀ ਦੇ ਘਰ ਰਿਸ਼ਤਾ ਲੈ ਕੇ ਹੁਣ ਤਾਂ ਖੁਸ਼ ਹੈ ਹੈਲੋ ਹੈਲੋ ਹਾਂ ਮੈਂ ਵੀ ਮੰਮੀ ਨਾਲ ਜਾ ਕੇ ਹੁਣੇ ਗੱਲ ਕਰਦੀ ਆ ਉਹ ਤੂੰ ਜਿਸ ਮਰਜ਼ੀ ਨਾਲ ਜਾ ਕੇ ਗੱਲ ਕਰ ਲੈ ਅਸੀਂ ਤੇ ਆ ਰਹੇ ਹਾਂ ਤੇਰੇ ਘਰ ਰਿਸ਼ਤਾ ਲੈ ਕੇ ਬਸ ਧਿਆਨ ਨਾਲ ਪੁੱਤ ਕੀ ਹਾਲ ਹੈ ਬਾਈ ਚੰਗਾ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬੜਾ ਖੁਸ਼ ਨਜ਼ਰ ਆਉਣਾ ਕੋਈ ਖਾਸ ਗੱਲ ਖਾਸ ਗੱਲ
ਖਾਸਮ ਖਾਸ ਗੱਲ ਆ ਚਾਚਾ ਜੀ। ਓਏ ਹੋਇਆ ਕੀ ਆ, ਦੱਸੇਗਾ ਵੀ ਕੁਝ? ਆਪਣਾ ਬਣ ਗਿਆ ਬਾਹਰ ਜਾਣ ਦਾ ਪ੍ਰੋਗਰਾਮ। 25 ਲੱਖ ਰੁਪਏ ਚਾਹੀਦਾ ਸੀ ਤੇ ਬਾਪੂ ਆਪਣਾ ਜ਼ਿੰਦਾਬਾਦ ਆ। ਹੁਣ ਆਪਾਂ ਸਿੱਧਾ ਬਹਿਣਾ ਜਹਾਜ਼ 'ਚ ਤੇ ਸ਼ੂ ਕਰਦੇ ਬਾਹਰ ਨੂੰ। ਚੰਗਾ ਚਾਚਾ। ਦਿਦਾਰ ਸਿੰਘ ਜੀ, ਸਤਿ ਸ੍ਰੀ ਅਕਾਲ ਪਟਵਾਰੀ ਸਾਹਿਬ। ਸਤਿ ਸ੍ਰੀ ਅਕਾਲ ਦਿਦਾਰ ਸਿਆ। ਲਾ ਅਸੀਂ ਤਾਂ ਤੈਨੂੰ ਲੱਭ ਰਹੇ ਸੀ। ਮੈਨੂੰ ਲੱਭਦੇ ਸੀ ਜੀ, ਪਰ ਪਟਵਾਰੀ ਸਾਹਿਬ ਮੈਂ ਤਾਂ ਕਿਸੇ ਦਾ ਕਰਜ਼ਾ ਨਹੀਂ ਦੇਣਾ ਜੀ। ਉਹ ਭੋਲੇ ਪਾਸ਼ੋ, ਆ ਡੀਸੀ ਦਫ਼ਤਰੋਂ ਮੈਨੂੰ ਇੱਕ ਚਿੱਠੀ ਦੇਣ ਲਈ ਕਿਹਾ ਤੁਹਾਨੂੰ। ਸਰਕਾਰ ਦੀ ਚਿੱਠੀ ਦੇਖ ਕੇ ਤਾਂ ਡਾਰੇ ਲੱਗਦਾ ਪਟਵਾਰੀ ਸਾਹਿਬ। ਪੜੋ ਤਾਂ ਸੀ ਕੀ ਲਿਖਿਆ। ਲੈ ਵੀ ਦਿਦਾਰ ਸਿਆ, ਵਧਾਈਆਂ ਹੋ ਗਿਆ ਤੇਰੇ ਵੱਲ। ਵਧਾਈਆਂ ਕਾਹਦੀਆਂ ਪਟਵਾਰੀ ਸਾਹਿਬ? ਮੇਰੇ ਘਰੇ ਤਾਂ ਵਧਾਈਆਂ ਵਾਲੀ ਕੋਈ ਗੱਲ ਨਹੀਂ ਹੋਈ ਜੀ। ਭਾਰਤ ਸਰਕਾਰ ਨੇ ਤੁਹਾਨੂੰ ਸਫਲ ਕਿਸਾਨ ਦਾ ਇਨਾਮ ਦੇਣ ਲਈ ਚੁਣਿਆ ਤੇ ਨਾਲੇ ਦਿੱਲੀ ਬੁਲਾਇਆ 28 ਤਰੀਕ ਨੂੰ। ਇਨਾਮ ਕਾਹਦਾ ਪਟਵਾਰੀ ਸਾਹਿਬ? ਓਹੋ ਦਿਦਾਰ ਸਿਆ, ਸਰਕਾਰ ਹਰੇਕ ਸਾਲ ਇੱਕ ਸਫਲ ਕਿਸਾਨ ਨੂੰ ਚੁਣਦੀ ਹੈ ਜਿਹੜਾ ਆਪਣੇ ਵਸੀਲਿਆਂ ਰਾਹੀਂ ਮਿਹਨਤ ਕਰਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਦਾ ਹੈ, ਜਿਹਦੇ ਸਿਰ ਕੋਈ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਨਾ ਹੋਵੇ ਤੇ ਆਪਣੀਆਂ ਲੋੜੀਂਦੀਆਂ ਚੀਜ਼ਾਂ ਆਪ ਪੈਦਾ ਕਰਦਾ ਹੋਵੇ, ਕਿਸੇ ਅੱਗੇ ਹੱਥ ਨਾ ਅੜਦਾ ਹੋਵੇ। ਇਹ ਤਾਂ ਹੈ ਪਟਵਾਰੀ ਸਾਹਿਬ। ਚਾਹ ਪੱਤੀ ਤੇ ਨੂਨ ਨੂੰ ਛੱਡ ਕੇ ਆਪਾਂ ਸਾਰਾ ਕੁਝ ਘਰੇ ਹੀ ਉਗਾਉਂਦੇ ਆ ਜੀ। ਇਹ ਤਾਂ ਹੈ, ਪਰ ਜੀ ਆ ਇਨਾਮ ਵਾਲੀ ਗੱਲ ਨਹੀਂ ਮੈਨੂੰ ਸਮਝ ਆਈ। ਦਿਦਾਰ ਸਿਆ, ਤੂੰ ਬਹੁਤ ਭੋਲਾ ਹੈ। ਆਪਣੇ ਲੋਕ ਹੈਗੇ ਬਹੁਤ ਇਹੋ ਜਿਹੇ ਜਿਹੜੇ ਲੋੜੋਂ ਵੱਧ ਮਸ਼ੀਨਰੀ ਤੇ ਖਰਚਾ ਕਰਦੇ ਨੇ, ਆ ਖਾਦਾਂ ਵਿਆਹ ਸ਼ਾਦੀਆਂ ਤੇ ਵੱਧ ਖਰਚਾ ਕਰਦੇ ਨੇ ਤੇ ਫਿਰ ਆਪਣੀ ਜ਼ਮੀਨ ਦਾ ਚੱਪਾ ਚੱਪਾ ਗਹਿਣੇ ਰੱਖੀ ਬੈਠੇ ਨੇ। ਚੱਲ ਖੈਰ ਛੱਡ, ਤੂੰ 28 ਤਰੀਕ ਨੂੰ ਤਿਆਰ ਰਹੀ, ਮੈਂ ਤੈਨੂੰ ਲੈਣ ਆਉਂਗਾ। ਮੇਰੀ ਡਿਊਟੀ ਲੱਗੀ ਆ ਸਰਕਾਰ ਵੱਲੋਂ। ਠੀਕ ਆ ਪਟਵਾਰੀ ਸਾਹਿਬ। ਹਾਂ ਚੰਗਾ ਫਿਰ। ਚੰਗਾ ਜੀ। ਭਾਜੀ ਉਹ ਸਮਾਨ ਦਾ ਦੇਖ ਲੈਂਦੇ ਮਾੜਾ ਜਿਹਾ। ਭਾਜੀ ਉਹ ਹੋਇਆ ਕੀ? ਬਸ ਜੇ ਹੋਰ ਸਮਾਨ ਚਾਹੀਦਾ ਨਾ ਪਹਿਲਾਂ ਪੁਰਾਣਾ ਹਿਸਾਬ ਪੂਰਾ ਕਰ। ਮੇਰੇ ਵੀਰ ਸਿਰਫ 2 ਪੁੜੀਆਂ ਦਾ ਇੰਤਜ਼ਾਮ ਕਰ ਦੇ। ਮੈਂ ਕੱਲ ਤੱਕ ਸਾਰੇ ਪੈਸੇ ਜ਼ਰੂਰ ਦੇ ਦੂੰਗਾ। ਮੈਂ ਨਹੀਂ ਹੋਰ ਨਹੀਂ ਹੋ ਸਕਦਾ। ਬੌਸ ਨੇ ਮੇਰੇ ਗੱਲ ਰੱਸਾ ਪਾਇਆ ਹੋਇਆ। ਨਹੀਂ ਇਹ ਨਹੀਂ ਹੋ ਸਕਦਾ, ਤੂੰ ਆਪ ਹੀ ਗੱਲ ਕਰ। ਨਾ ਮੇਰਾ ਵੀਰ, ਮੈਨੂੰ ਉਹਨਾਂ ਸਾਹਮਣੇ ਨਾ ਪੇਸ਼ ਕਰ। ਮੈਂ ਕੱਲ ਤੱਕ ਸਾਰੇ ਪੈਸੇ ਦੇ ਦੂੰਗਾ, ਸੌਂ ਲੱਗੇ। ਮੈਂ ਤੂੰ ਮੇਰੇ ਨਾਲ ਚੱਲ ਬੌਸ ਕੋਲੇ, ਉਹਦੇ ਨਾਲ ਆਪੇ ਗੱਲ ਕਰ ਲੈ। ਚੱਲ ਮੇਰੇ ਨਾਲ, ਚੱਲ ਮੇਰੇ ਨਾਲ। ਭਾਜੀ ਐਨੇ ਅਜੇ ਪੁਰਾਣਾ ਹਿਸਾਬ ਪੂਰਾ ਨਹੀਂ ਕੀਤਾ, ਅੱਜ ਫੇਰ ਤਰਲੇ ਮਿੰਤਾਂ ਕੱਢੀ ਜਾਂਦਾ। ਨਹੀਂ ਭਾਜੀ, ਮੈਂ ਕਹਿ ਰਿਹਾ ਸੀ ਸੌਰੀ ਸਰ। ਪਲੀਜ਼ 2 ਪੁੜੀਆਂ ਦਾ ਇੰਤਜ਼ਾਮ ਕਰ ਦਿਓ ਪਲੀਜ਼ ਭਾਜੀ। ਕੀ ਇਰਾਦਾ? ਇਹਦੇ ਵਾਂਗੂ ਹੌਲੀ ਹੌਲੀ ਗੱਡੀ ਚੜਨਾ ਕਿ ਇੱਕੋ ਵਾਰੀ? ਨਹੀਂ ਭਾਜੀ, ਮੈਂ ਪੈਸੇ ਦਾ ਇੰਤਜ਼ਾਮ ਕਰ ਰਿਹਾ ਜੀ। ਮੇਰੇ ਬਾਪੂ ਨੇ ਮੇਰੇ ਬਾਹਰ ਜਾਣ ਵਾਸਤੇ ਪੈਸੇ ਇਕੱਠੇ ਕੀਤੇ ਆ। ਮੈਂ ਤੁਹਾਡਾ ਸਾਰਾ ਹਿਸਾਬ ਕਿਤਾਬ ਕਲੀਅਰ ਕਰ ਦੇਣਾ ਜੀ। ਓਏ ਨਸ਼ਈਆ, ਤੇਰਾ ਇਤਬਾਰ ਤਾਂ ਨਹੀਂ ਆਉਂਦਾ, ਪਰ ਤੇਰੀ ਜਾਨ ਦਾ ਰਿਸਕ ਦੇਖਦੇ ਹੋਏ ਤੈਨੂੰ ਦੇ ਰਿਹਾ। ਦੇ ਓਏ ਦਫਾ ਕਰ। ਠੀਕ ਹੈ ਭਾਜੀ, ਚੱਲ ਓਏ। ਥੈਂਕ ਯੂ ਭਾਜੀ। ਚੱਲ ਥੈਂਕ ਯੂ, ਮਿਹਰਬਾਨੀ। ਆ ਜਾ। ਹਾਂਜੀ ਭਾਜੀ। ਓਕੇ ਭਾਜੀ। ਵੈਸੇ ਭੈਣ ਜੀ, ਅੱਜ ਕੱਲ ਦੇ ਬੱਚੇ ਨਾ ਸਾਰੀ ਗੱਲਬਾਤ ਆਪਸ ਵਿੱਚ ਪੱਕੀ ਕਰਕੇ ਮਾਂ-ਬਾਪ ਤੋਂ ਤਾਂ ਸਿਰਫ ਮੋਹਰ ਹੀ ਲਗਵਾਉਂਦੇ ਆ। ਬਿਲਕੁਲ ਸਹੀ ਕਹਿੰਦੇ ਹੋ ਭੈਣ ਜੀ, ਜ਼ਮਾਨਾ ਹੀ ਕੁਝ ਇਸ ਤਰ੍ਹਾਂ ਦਾ ਆ ਗਿਆ। ਬਾਕੀ ਬੱਚੇ ਆਪ ਸਿਆਣੇ ਆ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਮੈਂ ਕਿਹਾ ਜਨਾਬ ਜੀ, ਸਾਨੂੰ ਵੀ ਬੋਲਣ ਦਾ ਮੌਕਾ ਦਿਓਗੇ ਕਿ ਨਹੀਂ? ਸਰਦਾਰ ਸਾਹਿਬ, ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਐਡੇ ਵੱਡੇ ਤੇ ਚੰਗੇ ਰਿਸ਼ਤੇਦਾਰ ਮਿਲਣਗੇ। ਤੁਸੀਂ ਸਾਨੂੰ ਇਹ ਕਹਿ ਕੇ ਸ਼ਰਮਿੰਦਾ ਨਾ ਕਰੋ ਸਰਦਾਰ ਸਾਹਿਬ। ਬੰਦਾ ਵੱਡਾ ਤੇ ਚੰਗਾ ਆਪਣੇ ਕਰਮਾਂ ਨਾਲ ਆਉਂਦਾ ਹੈ, ਜਮਾਂ ਅੰਦਰੋਂ ਨਹੀਂ। ਸਾਡੀ ਨਜ਼ਰ ਵਿੱਚ ਜਿਸ ਤਰ੍ਹਾਂ ਤੁਸੀਂ 10 ਨੌਹਾਂ ਦੀ ਕਿਰਤ ਕਰਦੇ ਹੋ, ਉਸ ਤੋਂ ਵੱਡਾ ਤਾਂ ਕੁਝ ਵੀ ਨਹੀਂ। ਭੈਣ ਜੀ, ਇਹ ਤਾਂ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇਹੋ ਜਿਹੀ ਸੰਸਕਾਰੀ ਧੀ ਮਿਲ ਰਹੀ ਹੈ। ਸਰਦਾਰ ਸਾਹਿਬ, ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਅਸੀਂ ਆਪਣੀ ਧੀ ਰਾਣੀ ਨੂੰ ਕਦੋਂ ਲੈ ਜਾਈਏ? ਤੁਹਾਡੀ ਆਪਣੀ ਧੀ ਹੈ ਜੀ, ਜਦੋਂ ਮਰਜ਼ੀ ਲੈ ਜਿਓ। ਪਰ ਸਾਨੂੰ ਥੋੜਾ ਬਹੁਤਾ ਇੰਤਜ਼ਾਮ ਕਰਨ ਵਾਸਤੇ ਸਮਾਂ ਚਾਹੀਦਾ ਜੀ। ਸਰਦਾਰ ਸਾਹਿਬ ਜੀ, ਵਿਆਹ ਪਿੰਡ ਵਿੱਚ ਹੀ ਹੋਏਗਾ। ਠੀਕ ਹੈ। ਤੇ ਉਹ ਵੀ ਸਾਦੇ ਢੰਗ ਨਾਲ।
ਤੇ ਅਸੀਂ ਚਾਹੁੰਦੇ ਹਾਂ ਕਿ ਆਉਂਦੇ ਐਤਵਾਰ ਨੂੰ ਇਹ ਕਾਰਜ ਪੂਰਾ ਹੋ ਜਾਵੇ। ਕਿਉਂ ਸਰਦਾਰਨੀ? ਬਿਲਕੁਲ ਠੀਕ ਕਹਿ ਰਹੇ ਹੋ ਜੀ। ਠੀਕ ਹੈ ਸਰਦਾਰ ਸਾਹਿਬ, ਜਿਵੇਂ ਤੁਹਾਡੀ ਮਰਜ਼ੀ। ਕਰੋ ਫਿਰ ਮੂੰਹ ਮਿੱਠਾ। ਪਿੰਕੀ ਹੈ ਪਿੰਕੀ सॉरी होशियार। ਉਹ ਮੇਰਾ ਜੌਬ ਆਫਰ ਲੈਟਰ। ओह ਕੰਗ੍ਰੈਚੁਲੇਸ਼ਨਸ। ਇੰਨਾ ਠੰਡਾ ਰਿਐਕਸ਼ਨ। ਸੌਰੀ ਹੋਸ਼ਿਆਰ, ਉਸ ਦਿਨ ਜਿੱਦਾਂ ਮੇਰੇ ਪਾਪਾ ਨੇ ਤੈਨੂੰ ਟ੍ਰੀਟ ਕੀਤਾ ਹੈ ਮੈਨੂੰ ਜਮਾ ਚੰਗਾ ਨਹੀਂ ਲੱਗਿਆ। ਸੱਚੀ ਆਮ ਸੋ ਸੌਰੀ। ਇਟਸ ਓਕੇ। ਹੋਸ਼ਿਆਰ, ਹੂੰ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਂ ਆਪਣੀ ਮਮ ਨੂੰ ਵੀ ਕਿਹਾ ਹੈ ਕਿ ਮੈਂ ਵਿਆਹ ਸਿਰਫ ਤੇਰੇ ਨਾਲ ਕਰਾਉਣਾ ਹੈ, ਬਾਕੀ ਤੇਰੇ ਤੇ ਹੈ। ਪਿੰਕੀ, ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਯਾਰ, ਪਰ ਯਾਰ ਆਹ ਆਪਣੇ ਡੈਡ ਦੀ ਜਿਹੜੀ ਆਪਸ ਚ ਰੰਜਿਸ਼ ਹੈ ਨਾ, ਤੂੰ ਦੇਖਿਆ ਸੀ ਜਦੋਂ ਤੇਰੇ ਡੈਡ ਨੂੰ ਮੇਰੇ ਬਾਰੇ ਪਤਾ ਲੱਗਿਆ ਕਿਵੇਂ ਉਹਨਾਂ ਨੇ ਰਿਐਕਸ਼ਨ ਚੇਂਜ ਕੀਤੇ ਸੀ। ਪਿੰਕੀ, ਮੈਂ ਸੋਚਦਾ ਯਾਰ ਸੋਚਣ ਦਾ ਟਾਈਮ ਲੰਘ ਗਿਆ ਹੋਸ਼ਿਆਰ। ਆਪਾਂ ਜੀਤਾ ਦੇ ਵਿਆਹ ਵਾਲੇ ਦਿਨ ਕੋਰਟ ਮੈਰਿਜ ਕਰਾਉਣੀ ਹੈ, ਤੂੰ ਟਾਈਮ ਨਾਲ ਆ ਜਾਈਂ ਬਸ। ਵਿਆਹ ਵਾਲੇ ਦਿਨ? ਹਾਂ ਆ ਜਾਈਂ ਹੁਣ। ਠੀਕ ਹੈ ਜੀ। ਆ ਲੈ ਵੀ ਲਾਣੇਦਾਰਾ, ਤੇਰੀ ਜ਼ਮੀਨ ਪਈ ਆ ਸਾਡੇ ਕੋਲ ਗਏ ਨੇ ਜੀ। ਆ ਲੈ ਫੜ ਪੈਸੇ, ਤੂੰ ਆਪਣਾ ਕੰਮ ਸਾਰੇ ਨੇ। ਬਹੁਤ ਮਿਹਰਬਾਨੀ ਜੀ। ਕੋਈ ਹੋਰ ਵੀ ਸੇਵਾ ਦੀ ਲੋੜ ਹੋਈ ਤਾਂ ਵੀ ਸਾਨੂੰ ਦੱਸੀ ਜੀ। ਹੁਣ ਧੂਮ ਧਾਮ ਨਾਲ ਵਿਆਹ ਕਰੂੰ ਮੈਂ ਆਪਣੀ ਧੀ ਦਾ। ਆ ਲੈ ਧੰਨ ਕੋਰੇ, ਹੁਣ ਆਪਣੀ ਧੀ ਦਾ ਵਿਆਹ ਸਿੱਧੂ ਪੈਲਸ ਕੀ ਜਿਹੜੇ ਮਰਜੀ ਪੈਲਸ 'ਚ ਕਰੀ। ਨਾਲੇ ਹੁਣ ਛੋਟੀ ਗੱਡੀ ਨਹੀਂ ਵੱਡੀ ਗੱਡੀ ਦੇਾਂਗੇ। ਓਏ ਤੂੰ ਐਵੇਂ ਚਿੰਤਾ ਨਾ ਕਰਿਆ ਕਰ, ਤੇਰੇ ਦਲੇਰ ਦੀ ਪੂਰੇ ਇਲਾਕੇ 'ਚ ਟੌਰ ਆ। ਓਏ ਮੈਨੂੰ ਕੋਈ ਨਾ ਕਰਦਾ, ਫਿਕਰ ਨਾ ਕਰ, ਆਪਣੀ ਜੱਦੀ ਜ਼ਮੀਨ ਸਾਰੀ ਪਈ ਆ। ਧੰਨ ਕੋਰੇ, ਪੂਰੇ ਇਲਾਕੇ 'ਚ ਗੱਲਾਂ ਹੋਣਗੀਆਂ ਕਿ ਸਰਦਾਰ ਦਲੇਰ ਸਿੰਘ ਨੇ ਆਪਣੀ ਧੀ ਦਾ ਵਿਆਹ ਪੂਰਾ ਗੱਜ ਵੱਜ ਕੇ ਕੀਤਾ। ਧੰਨ ਕੋਰੇ, ਕਿੱਥੇ ਗਵਾਚ ਗਈਆਂ? ਆ ਪੈਸੇ ਸਾਂਭ ਕੇ ਅਲਮਾਰੀ 'ਚ ਰੱਖ ਦੇ। ਸ਼ਾਬਾਸ਼। ਹਾਂ ਕਮਲੀ। ਛੋਟੂ ਆਇਆ ਜੀ। ਓਏ ਆ ਕੀ ਯਾਰ, ਕਲੀ ਚਾਹ। ਉਹ ਸਾਡੇ ਬਾਈ ਦਾ ਵਿਆਹ ਪੱਕਾ ਹੋ ਗਿਆ, ਉਹ ਕੋਈ ਮੂੰਹ ਮਿੱਠਾ ਕਰਾ ਯਾਰ। ਸੱਚੀ ਬਾਈ ਜੀ? ਹੋਰ ਕੀ, ਫੇਰ ਤਾਂ ਮੈਂ ਤੁਹਾਡਾ ਮੂੰਹ ਲੱਡੂਆਂ ਨਾਲ ਮਿੱਠਾ ਕਰਾਂਦਾ। ਕਰਾ ਦੇ। ਆ ਫੜਾਓ ਜੀ ਲੱਡੂ। ਉਹ ਵੇਖੀ ਧਿਆਨ ਨਾਲ ਕਿਤੇ ਗੇਰ ਦੇ। ਜੇ ਹਿਸਾਬ ਨਾਲ ਤਾਂ ਲੱਡੂਆਂ ਚ ਨੀਤ ਪੈ ਗਿਆ, ਲੱਡੂ ਤਾਂ ਨਹੀਂ ਪਹੁੰਚਦੇ ਹੋਣੇ। ਆ ਲੋ, ਕਰੋ ਮੂੰਹ ਮਿੱਠਾ। ਓਏ ਛੋਟੂ, ਤੂੰ ਆਪਦੀ ਭਾਬੀ ਦਾ ਮੂੰਹ ਮਿੱਠਾ ਨਹੀਂ ਕਰਾਏਗਾ? ਭਾਬੀ ਦਾ ਮੂੰਹ ਮਿੱਠਾ ਤਾਂ ਬਾਈ ਜੀ ਕਰਾਣਗੇ। ਲੈ ਫਿਰ ਛੋਟੂ, ਤੂੰ ਮੇਰੇ ਵਿਆਹ ਤੇ ਪੱਕਾ ਹੋਣਾ। ਦੇਖੋ ਬਾਈ ਜੀ, ਕਹਿ ਸਾਰੇ ਜਾਂਦੇ ਆ ਪਰ ਲੈ ਕੇ ਕੋਈ ਵੀ ਨਹੀਂ ਜਾਂਦਾ। ਉਹ ਤੂੰ ਐ ਕਰ, ਤੂੰ ਸ਼ੇਰਵਾਨੀ ਸਵਾਲ ਹੈ, ਮੇਰੇ ਵਿਆਹ 'ਚ ਸਰਬਾਲਾ ਬਣ ਕੇ ਆਈ। ਸੱਚੀ? ਮਖੌਲ ਤਾਂ ਨਹੀਂ ਕਰਦੇ ਕਿਤੇ ਮੇਰਾ ਦਿਲ ਟੁੱਟ ਜੇ। ਉਹ ਮਖੌਲ ਨਹੀਂ, ਪੱਕਾ ਹੈ। ਸੱਚੀ? ਹੋਰ ਕੀ, ਭੰਗੜੇ ਪਾਉਣ ਦੀ ਤਿਆਰੀ ਕਰ।
ਸੁੱਖ ਨਾਲ ਆਪਣੇ ਪਰਿਵਾਰ ਦਾ ਪਹਿਲਾ ਕਾਰਜ ਹੈ। ਮੈਂ ਚਾਹੁੰਦੀ ਹਾਂ ਤੁਸੀਂ ਵੱਡੇ ਵੀਰ ਜੀ ਨੂੰ ਜ਼ਰੂਰ ਬੁਲਾਓ। ਮੈਨੂੰ ਕੋਈ ਇਤਰਾਜ਼ ਨਹੀਂ ਪਾਲੀ, ਪਰ ਬਾਈ ਤਾਂ ਸਿੱਧੇ ਮੂੰਹ ਨਾਲ ਗੱਲ ਹੀ ਨਹੀਂ ਕਰਦਾ। ਪਰ ਪਾਪਾ, ਤਾਈ ਜੀ ਤੇ ਪਿੰਕੀ ਦਾ ਕੀ ਕਸੂਰ ਹੈ? ਤੁਸੀਂ ਉਹਨਾਂ ਨੂੰ ਕਿਵੇਂ ਭੁੱਲ ਗਏ? ਉਹ ਮੈਂ ਭੁੱਲਿਆ ਨਹੀਂ ਆ ਪੁੱਤਰ ਜੀ, ਮੈਂ ਤਾਂ ਇਹ ਚਾਹਣਾ ਕਿ ਸ਼ਗਨਾਂ ਵਾਲੇ ਦਿਨ ਕੋਈ ਰੌਲਾ ਨਾ ਪਾਵੇ। ਉਹ ਕੁਛ ਨਹੀਂ ਹੁੰਦਾ ਜੀ, ਆਪਾਂ ਨੂੰ ਉਹਨਾਂ ਵੱਲ ਜਾਣਾ ਚਾਹੀਦਾ। ਚੰਗਾ, ਆਪਾਂ ਚੱਲਾਂਗੇ। ਦੇਖ ਭਾਈ ਦਲੇਰ ਸਿਆ, ਰੱਬ ਝੂਠ ਨਾ ਬੁਲਾਵੇ, ਮੈਨੂੰ ਤਾਂ ਦਾਰੀ ਦੀ ਆ ਗੱਲ ਜਮਾ ਚੰਗੀ ਨਹੀਂ ਲੱਗੀ। ਕਿਹੜੀ ਤਾਈ? ਆਹੀ ਬਈ ਘਰ ਚ ਕੁੜੀ ਦਾ ਵਿਆਹ ਏ, ਬੜੇ ਭਰਾ ਨੂੰ ਬੁਲਾਇਆ ਹੀ ਨਹੀਂ। ਨਾਲੇ ਭਾਈ ਲੱਖ ਗੁੱਸਾ ਗਿਲਾ ਹੋਵੇ ਹੈ, ਭਰਾ ਤਾਂ ਭਰਾ ਹੀ ਹੁੰਦਾ ਨਾ। ਕੁੜੀ ਦਾ ਵਿਆਹ ਤਾਂ ਇੱਕੋ ਵਾਰੀ ਹੋਣਾ ਹੈ। ਕਾਲੇ ਹੋਗਾ ਭਾਈ, ਕੱਲੂ ਤੁਹਾਡੇ ਕੋਈ ਕਾਰਜ ਹੋਊ, ਤੁਸੀਂ ਵੀ ਨਾ ਬੁਲਾਇਓ। ਨਾਲੇ ਸੰਤੀਏ, ਰੱਬ ਝੂਠ ਨਾ ਬੁਲਾਵੇ, ਮੈਨੂੰ ਤਾਂ ਦਾਰੀ ਇਹੋ ਜਿਹਾ ਲੱਗਦਾ ਨਹੀਂ ਸੀ। ਮੈਨੂੰ ਲੱਗਦਾ ਹੈ ਬਹੂ ਨੇ ਕੋਈ ਚੱਕਤਲ ਕਰਤੀ। ਹੋ ਵੀ ਸਕਦਾ ਤਾਈ। ਕੁੜੇ ਸੰਤੀਏ, ਆ ਚੱਲੀਏ, ਆਪਾਂ ਕਹਿ ਕੇ ਵੀ ਜਾਣਾ। ਆ ਜਾ। ਸਤਿ ਸ੍ਰੀ ਅਕਾਲ ਦਲੇਰ ਬਾਈ। ਬਾਈ ਆਪਣੀ ਜੀਤੀ ਦਾ ਵਿਆਹ ਧਰ ਲਿਆ ਆ ਤੇ ਤੁਸੀਂ ਸਾਰੇ ਪਰਿਵਾਰ ਨੇ ਆਉਣਾ। ਤੁਹਾਡੇ ਬਿਨਾ ਕਾਰਜ ਪੂਰਾ ਨਹੀਂ ਹੋਣਾ ਬਾਈ। ਆ ਲੋ ਪਰਜਾਈ। ਹਾਂ ਵੀਰ ਜੀ, ਜੀਤੀ ਤਾਂ ਤੁਹਾਡੀ ਆਪਣੀ ਧੀ ਹੈ, ਤੁਹਾਡੇ ਬਿਨਾ ਵਿਆਹ ਕਿਵੇਂ ਪੂਰਾ ਹੋਊ? ਹੁਣ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿਓ, ਬਸ ਹੁਣ ਤੁਸੀਂ ਆਉਣਾ ਹੈ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ ਧੀਏ। ਸਤਿ ਸ਼੍ਰੀ ਅਕਾਲ ਚਾਚੀ ਜੀ। ਸਤਿ ਸ਼੍ਰੀ ਅਕਾਲ। ਮੇਰੀ ਭੈਣ ਦਾ ਵਿਆਹ ਏ, ਅਸੀਂ ਨਾ ਆਈਏ ਹੋ ਸਕਦਾ ਹੈ? ਅਸੀਂ ਤਾਂ ਜ਼ਰੂਰ ਆਵਾਂਗੇ। ਪਾਪਾ ਜੀ, ਆਪਾਂ ਜਾਵਾਂਗੇ। ਬੁਰਾ ਆ ਗਿਆ। ਅੱਜ ਤਾਂ ਕਾਲਜ ਨਾਲੋਂ ਵੀ ਸੋਹਣੇ ਲੱਗ ਰਹੇ ਹੋ ਮਿਤੋਸ਼ ਜੀਜਾ ਜੀ। ਉਹ ਤੁਸੀਂ ਕਿਹੜਾ ਘੱਟ ਲੱਗ ਰਹੇ ਹੋ। ਜਨਾਬ, ਟੋਲ ਟੈਕਸ। ਉਹ ਕੀ ਹੁੰਦਾ? ਤੁਸੀਂ ਹੁਕਮ ਤਾਂ ਕਰੋ ਜੀ। 5000 ਲੱਗਣਗੇ। ਉਹ 5? ਉਹ ਨਹੀਂ, ਤੁਸੀਂ 2 ਚ ਕੰਮ ਨਿਬੇੜੋ ਜੀ। ਕਿਉਂ? ਤੁਸੀਂ 2 ਚ ਕੰਮ ਨਿਬੇੜੋ। 5000 ਨਹੀਂ, ਬਸ 2 ਚ ਕੰਮ ਨਿਬੇੜੋ। 2000 ਬਿਲਕੁਲ ਵੀ ਨਹੀਂ। ਨਹੀਂ 2000 2 ਠੀਕ ਹੈ, ਬਸ 2 ਚ ਕੰਮ ਨਿਬੇੜੋ ਜੀ। ਨਹੀਂ 2 ਠੀਕ ਹੈ, ਬਸ 2 ਚ ਕੰਮ ਨਿਬੇੜੋ ਬਸ। 5000 ਨਾ, ਬਿਲਕੁਲ ਨਹੀਂ ਨਾ। ਇਹ ਕੀ ਕੀਤਾ ਤੂੰ ਗਿੱਠ ਮਿੱਠੀਏ ਜਿਆ? ਆ ਟੋਲ ਟੈਕਸ ਦੀ ਪਰਚੀ ਕਟਾਈ ਆ। ਕੁੜੀਓ, ਮੁੰਡੇ ਦਾ ਮੂੰਹ ਤਾਂ ਮਿੱਠਾ ਕਰਾ ਦੋ। ਹਾਂ ਸੱਚੀ, ਹੁਣੇ ਕਰਾਨੇ ਆ। ਤੇ ਆ ਜਾ ਭਾਈ ਪ੍ਰਾਹੁਣੇ, ਆ ਜਾਓ। ਚਲੋ ਜੀ, ਆਓ ਆਓ ਆਓ। ਕੁੜਮਾ ਕੁੜਮੀ ਵਰਤਣਗੇ। ਆਓ ਜੀਜਾ ਜੀ, ਆਓ। ਆ ਜਾਓ ਭਾਈ, ਬੈਠੋ। ਠਹਿਰ ਜਾਓ। ਪਹਿਲਾਂ ਮੈਂ ਬੈਠੂੰਗਾ ਮੰਜੇ ਤੇ। ਰੱਬ ਝੂਠ ਨਾ ਬੁਲਾਵੇ, ਤੂੰ ਬਹਿ ਜਾ। ਆਇਆ ਸਵਾਦ, ਮੈਂ ਬੈਠੂੰਗਾ। ਜਿਵੇਂ ਮੈਂ ਕਹੂੰਗਾ। ਜੀਜਾ ਜੀ, ਆ ਲੋ ਦੁੱਧ ਦਾ ਗਲਾਸ। ਛੋਟਾ ਜਿਹਾ ਤਾਂ ਗਲਾਸ ਹੈ, ਇੱਕੋ ਸਾਚ ਪੀਣਾ ਪਊਗਾ। ਲੈ
जीजा जी इलायची छुआरे वाला दूध पी के की करूंगे एनू तो मैं ही पी लेंदा ਇੱਕੋ ਸਾਹ 'ਚ ਹੀ ਪੀ ਜਾ ਕਮਾਲ ਕਰਤੀ ਯਾਰ ਇੱਕੋ ਸਾਹ 'ਚ ਹੀ ਪੀ ਜਾ ठीक है ना देखी हूँ पता लगू कितना मजा आया सी हाँ हेलो पिंकी यार मैं ਇੱਥੇ ਕੋਰਟ 'ਚ ਤੇਰੀ ਵੇਟ ਕਰੀ ਜਾਂਦਾ बस आ गई मैं ਜੀਤਾ ਪੁੱਤ ਆ ਲੈ ਜਦ ਮੈਂ ਇਸ ਘਰ 'ਚ ਵਿਆਹ ਕੇ ਆਈ ਸੀ ਤਾਂ ਇਹ ਸੱਗੀ ਫੁੱਲ ਮੈਨੂੰ ਦਿੱਤੇ ਸੀ। ਇਹ ਸੱਗੀ ਫੁੱਲ ਸਿਰਫ ਇੱਕ ਗਹਿਣਾ ਹੀ ਨਹੀਂ, ਆਪਣੇ ਘਰ ਦੀ ਇੱਜ਼ਤ ਹੈ, ਮਾਣ ਮਰਿਆਦਾ ਹੈ। ਤੇ ਇਹ ਹੁਣ ਮੈਂ ਤੈਨੂੰ ਸੌਂਪਦੀ ਹਾਂ। ਜੇ ਆਪਣੇ ਘਰ ਨੂੰ ਹੁੰਦੀ ਤਾਂ ਉਹ ਸਾਂਭਦੀ। ਹੁਣ ਤੂੰ ਲੈ ਜਾ ਆਪਣੇ ਪਿਓ ਦੀ ਪੱਗ ਬਣਾ ਕੇ। ਜਿਉਂਦੀ ਰਹਿ ਜੀਤਾ।
ਮੇਰੇ ਚਰਖੇ ਨੂੰ ਖੂਬ ਸਜਾਏ ਰੋਂਦੀ ਅਮੜੀ ਨੂੰ ਚੁੱਪ ਕਰਾਇਆ ਮੇਰੇ ਚਰਖੇ ਨੂੰ ਖੂਬ ਸਜਾਇਆ ਰੋਂਦੀ ਅਮੜੀ ਨੂੰ ਚੁੱਪ ਕਰਾਇਆ ਮੈਂ ਤੁਰ ਚਲੀ 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 ਸੁਨਾ ਹੋ ਗਿਆ ਵੇ ਬਾਬਲ ਦਾ ਵੇੜਾ ਤੇਰਾ ਵਸਦਾ ਰਹੇ ਵੇ ਬਾਬਲ ਖੇੜਾ ਸਾਡਾ ਵਜਣਾ ਸਬਬ ਨਾਲ ਗੇੜਾ ਸਾਡਾ ਵਜਣਾ ਸਬਬ ਨਾਲ ਗੇੜਾ ਓਹੋ ਗਰਮੀ ਹਾਂ ਹਾਂ ਚਤਰਾ ਹੈਲੋ ਹੈਲੋ ਬਾਈ ਜੀ ਆਪਣੀ ਪਿੰਕੀ ਨੇ ਸ਼ਮਸ਼ੀਰ ਦੇ ਮੁੰਡੇ ਨਾਲ ਕਚਹਿਰੀਆਂ ਦੇ ਵਿੱਚ ਕੋਰਟ ਮੈਰਿਜ ਕਰਾ ਲਈ ਤੁਸੀਂ ਛੇਤੀ ਦੇ ਕੇ ਆ ਜਾਓ ਬਾਈ ਜੀ ਆ ਜਾਓ ਛੇਤੀ ਦੇ ਕੇ ਨੀ ਕੀ ਹੋਇਆ ਗੋਲੀ ਮਾਰ ਦੂੰ ਅੱਜ ਨਹੀਂ ਛੱਡਦਾ ਦੋਹਾਂ ਨੂੰ ਇਲਾਕੇ 'ਚ ਮੇਰੀ ਪੱਗ ਰੋੜ ਕੇ ਰੱਖਦੀ ਦੁਸ਼ਮਣ ਦੇ ਮੁੰਡੇ ਨਾਲ ਵਿਆਹ ਕਰਾ ਕੇ ਮੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਮੇਰੇ ਲਾਡ ਪਿਆਰ ਦਾ ਹਾਸਿਲਾ ਦਿੱਤਾ ਮੇਰੀ ਗੰਦੀ ਔਲਾਦ ਨੇ ਛੱਡ ਦੇ ਤਨ ਕਰੇ ਛੱਡ ਦੇ ਅੱਜ ਮੈਨੂੰ ਛੱਡ ਦੇ ਮੈਨੂੰ ਛੱਡ ਦੇ ਤਨ ਕਰੇ ਛੱਡ ਦੇ ਤਨ ਕਰੇ ਪੈਸੇ ਕਿੱਥੇ ਗਏ ਲੁੱਟਿਆ ਗਿਆ ਤੂੰ ਦਲੇਰ ਕੁਝ ਨਹੀਂ ਛੱਡਿਆ ਪੱਲੇ ਤੇਰੇ ਔਲਾਦ ਨੇ ਕੀ ਮੂੰਹ ਦਿਖਾਏਗਾ ਇਲਾਕੇ 'ਚ ਕਿੰਨਾ ਚਾਅ ਸੀ ਤੈਨੂੰ ਪੁੱਤ ਜੰਮਣ ਦਾ ਸਾਰਾ ਪਿੰਡ ਸਿਰ ਤੇ ਚੁੱਕ ਲਿਆ ਸੀ ਉਸ ਦਿਨ ਉਹ ਮੁੰਡਾ ਹੋਇਆ ਜੱਟ ਤੇ ਉਹ ਪੁੱਤ ਉਹ ਤੇਰਾ ਭਰਾ ਆ ਗਿਆ ਮੁੰਡਾ ਓਏ ਹਾਏ ਮੁੰਡਾ ਆ ਤੇਰਾ ਪੁੱਤ ਦੇਖੀ ਮਾਰੀ ਨਾ ਗੱਡੀ ਕਿਤੇ ਉਸ ਨੂੰ ਨਸ਼ਿਆਂ ਤੇ ਲਾਇਆ ਕਿਸਨੇ ਤੂੰ ਦਲੇਰ ਤੂੰ ਖਿੱਚਦੇ ਮੇਰਾ ਪੁੱਤ ਪੀਜਾ ਦਲੇਰ ਭੱਜ ਗਈ ਤੇਰੀ ਧੀ ਤੇਰੇ ਦੁਸ਼ਮਣ ਦੇ ਪੁੱਤ ਨਾਲ ਤੇਰੀ ਪੱਗ ਉਛਾਲ ਕੇ ਕੱਢਦਾ ਤੇਰੀ ਮੈਂ ਧੌਂਸ ਤੇਰੇ ਵਰਗੇ 2900 ਦੇਖੇ ਨੇ ਧੌਂਸ ਕੱਢਣ ਵਾਲੇ ਜਿਹਦੀ ਡੋਲੀ ਤੋਰਨ ਲਈ ਤਰਲੇ ਕਰ ਕਰਕੇ ਪੰਡ ਕਰਜ਼ੇ ਦੀ ਚੁੱਕੀ ਸੀ ਤੂੰ ਡਿਫਾਲਟਰ ਹੈ ਤੂੰ ਤੇ ਡਿਫਾਲਟਰ ਨੂੰ ਬੈਂਕ ਲੋਨ ਨਹੀਂ ਦਿੰਦੀ ਆ ਲੈ ਵੀ ਲਾਣੇਦਾਰਾ ਤੇਰੀ ਜ਼ਮੀਨ ਪਈ ਆ ਸਾਡੇ ਕੋਲ ਗਏ ਨੇ ਆ ਲੈ ਫੜ ਪੈਸੇ ਤੂੰ ਆਪਣਾ ਕੰਮ ਸਾਰੇ ਨੇ ਅੰਨਿਆ ਕਰ ਦਿੱਤਾ ਸੀ ਤੈਨੂੰ ਸਹੁਰਿਆਂ ਤੋਂ ਮਿਲੀ ਜ਼ਮੀਨ ਨੇ ਆਪਣੀ ਐਸ਼ੋ ਆਰਾਮ ਦੀ ਖਾਤਰ ਆਪਣਾ ਵਾਲ ਕਰਜ਼ਾਈ ਕਰ ਲਿਆ ਤੂੰ ਕਿੱਦਾਂ ਚੱਲੇਗਾ ਹਿੱਕ ਤਾਣ ਕੇ ਕਿਵੇਂ ਸਹੇਗਾ ਨਿਤ ਬੇਇੱਜ਼ਤੀ ਕਿਵੇਂ ਮਰੇਗਾ ਘੁੱਟ ਕੇ ਤੂੰ ਨਹੀਂ ਤੇਰੇ ਜਿਉਣ ਦਾ ਹੁਣ ਕੋਈ ਹੱਜ ਨਹੀਂ ਦਲੇਰ ਤੇਰੇ ਜਿਉਣ ਦਾ ਹੁਣ ਕੋਈ ਹੱਜ ਨਹੀਂ ਇਸ ਤੋਂ ਤਾਂ ਚੰਗਾ
ਦਿਦਾਰ ਸਿੰਘ ਜੀ। ਸਤਿ ਸ੍ਰੀ ਅਕਾਲ ਪਟਵਾਰੀ ਸਾਹਿਬ। ਸਤਿ ਸ੍ਰੀ ਅਕਾਲ। ਹੋਰ ਦਿਦਾਰ ਸਿੰਘ ਤਿਆਰ ਹੋ ਸਤਿ ਫਿਰ? ਸ਼੍ਰੀ ਅਕਾਲ। ਹਾਂਜੀ ਹਾਂਜੀ। ਲਓ ਜੀ, ਰਸਤੇ 'ਚ ਭੁੱਖ ਲੱਗੀ ਤਾਂ ਖਾ ਲਿਓ। ਦਿਦਾਰ ਸਿੰਘ ਚੱਲੀਏ ਫਿਰ? ਹਾਂਜੀ ਚਲੋ। ਆ ਫੜ ਵੀ ਮੁੰਡਿਆ ਸਮਾਨ, ਆਓ ਚੱਲੀਏ। ਲਿਆਓ ਜੀ। ਹਲੋ ਜੀ। ਪਟਵਾਰੀ ਸਾਹਿਬ ਦਿੱਲੀ ਕਿੰਨਾ ਕੁ ਦੂਰ ਹੈ ਜੀ ਇੱਥੋਂ? ਪਹਿਲੀ ਵਾਰੀ ਚੱਲਿਆ। ਕੋਈ ਨਾ, ਤੂੰ ਚਿੰਤਾ ਨਾ ਕਰ, ਤੇਰੇ ਨਾਲ ਆ। ਗਿੱਲੇ ਸੀ, ਫਿਕਰ ਨਾ ਕਰੋ, ਮੈਂ ਸਾਰਾ ਚੈੱਕ ਕਰਦਾ। ਭੈਣੇ ਕੀ ਹੋ ਗਿਆ? ਉਹ ਤਾਂ ਹੈ ਨਹੀਂ, ਮੈਨੂੰ ਗੱਲ ਤਾਂ ਦੱਸ। ਵਿਸਕੀ ਤਾਂ ਠੀਕ ਹੈ ਨਾ? ਹਾਏ ਹਾਏ ਦਲੇਰ ਵੀਰ ਜੀ, ਉਹਨਾਂ ਨੂੰ ਕੀ ਹੋ ਗਿਆ? ਕੀ ਪਾਣਾ ਵਰਤ ਗਿਆ? ਹਾਏ ਹਾਏ। ਕੋਈ ਨਹੀਂ ਧੀਏ, ਹੌਸਲਾ ਰੱਖ। ਜੋ ਦਾਤੇ ਨੂੰ ਮਨਜ਼ੂਰ ਸੀ ਹੋ ਗਿਆ। ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਅਸੀਂ ਇਸ ਲਾਸ਼ ਦਾ ਸੰਸਕਾਰ ਨਹੀਂ ਹੋਣ ਦੇਵਾਂਗੇ। ਚਲੋ। ਬਿਲਕੁਲ ਸਹੀ ਗੱਲ ਹੈ ਸਰਪੰਚ ਸਾਹਿਬ। ਚਲੋ ਵੀ ਚੱਲੀਏ।